ਪੰਜਾਬੀ ਰੇਡੀਓ USA ਦੇ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਵੇਲੇ ਸ਼ਾਮ ਦੀਆਂ ਖਬਰਾਂ ਲੈ ਕੇ ਅਸੀਂ ਹਾਜ਼ਰ ਹਾਂ। ਪ੍ਰੋਗਰਾਮ ਦੇ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ ਨਾਲ ਅਹਿਮ ਖਬਰਾਂ ਬਾਰੇ ਆਪਾਂ ਚਰਚਾ ਕਰਾਂਗੇ। ਪਰ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸਾਡੇ ਪ੍ਰੋਗਰਾਮ ਦੇ ਸਪਾਂਸਰ ਦੇ ਉੱਤੇ, ਜਿਨ੍ਹਾਂ ਦੇ ਜ਼ਰੀਏ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦੇ ਨੇ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ। ਉਹਨਾਂ ਦਾ ਨੰਬਰ ਹੈ 408 272 2500। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਟਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ ਤਾਂ ਸੰਪਰਕ ਕਰੋ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ ਵਾਲੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਰੇਸ਼ਮ ਸਿੰਘ ਨਿੱਜਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਗੁਰਮੇਲ ਲਿੱਦੜ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਦਾ ਜ਼ੈਂਡਰ ਗਰੁੱਪ, ਜਿੱਥੇ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੇ ਲਈ ਸਾਰੀਆਂ ਸਰਵਿਸਿਜ਼ ਦੇ ਲਈ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 855 905 2575। ਇੱਕ ਵਾਰ ਫਿਰ ਦੱਸ ਦਿੰਦੇ ਹਾਂ, 855 905 2575। ਸੋ ਖਬਰਾਂ ਵੱਲ ਵੱਧਦੇ ਹਾਂ। ਪਹਿਲਾਂ ਪੰਨੂ ਜੀ ਦਾ ਕਰ ਲਈਏ ਸਵਾਗਤ। ਆਪਾਂ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ, ਧੰਨਵਾਦ, ਬਹੁਤ ਮਿਹਰਬਾਨੀ ਜੀ ਪੰਨੂ ਸਾਹਿਬ, ਕੌਮਾਂਤਰੀ ਖਬਰ ਤੋਂ ਸ਼ੁਰੂਆਤ ਕਰੀਏ, ਗੱਲ ਕਰੀਏ ਸ਼੍ਰੀਲੰਕਾ ਦੀ। ਲੋਕ ਰੋਹ ਦੇ ਵਿੱਚ ਸੜਕਾਂ ਤੇ ਆ ਗਏ, ਪਰ ਪੁਲਿਸ ਨੇ ਗੋਲੀ ਚਲਾਤੀ ਪੰਨੂ ਸਾਹਿਬ ਉੱਤੇ। ਐਕਚੁਅਲੀ ਜਿਹੜੇ ਜਿਵੇਂ ਕਹਿੰਦੇ ਨੇ ਕਿ ਪੇਟ ਨਾ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ। ਜਿਹੜੀ ਭੁੱਖ ਹੈ ਉਹ ਬਹੁਤ ਕੁਛ ਕਰਵਾ ਦਿੰਦੀ ਆ, ਔਰ ਭੁੱਖਮਰੀ ਦਾ ਸ਼ਿਕਾਰ ਹੋ ਰਿਹਾ ਬੜੀ ਤੇਜ਼ੀ ਦੇ ਨਾਲ ਸ੍ਰੀਲੰਕਾ ਦੇ ਵਿੱਚ ਲੋਕ ਉਂਝ ਤਾਂ ਸੜਕਾਂ ਦੇ ਉੱਤੇ ਪਿਛਲੇ ਕਈ ਹਫ਼ਤਿਆਂ ਤੋਂ ਨੇ, ਪਰ ਉੱਥੋਂ ਦੀ ਸਿਆਸਤ ਤੇ ਸਿਆਸਤਦਾਨਾਂ ਦੇ ਉੱਤੇ ਇਹਦਾ ਕੋਈ ਬਹੁਤਾ ਵੱਡਾ ਅਸਰ ਨਹੀਂ ਹੋ ਰਿਹਾ। ਉਹ ਕੁਝ ਤੋੜ ਭੰਨ ਤਾਂ ਕਰ ਰਹੇ ਆ, ਪਰ ਲੋਕ ਇਹ ਗੱਲ ਕਹਿ ਰਹੇ ਆ ਕਿ ਜੇ ਤੁਹਾਥੋਂ ਨਹੀਂ ਕੰਟਰੋਲ ਹੁੰਦਾ ਤੇ ਤੁਸੀਂ ਲਾਂਭੇ ਹੋ ਜਾਓ, ਛੱਡ ਕੇ ਜਿਹੜੀਆਂ ਉਹ ਗੱਦੀਆਂ। ਪਰ ਜਿਹਦੇ ਹੱਥ ਕੁਰਸੀ ਆ ਜਾਂਦੀ ਕਿਹੜਾ ਮੁੜ ਕੇ ਛੱਡਦਾ। ਇਹ ਉੱਥੋਂ ਦੇ ਜਿਹੜੇ ਸਿਆਸਤਦਾਨ ਨੇ ਉਹਨਾਂ ਨੇ ਹੀ ਸਥਿਤੀ ਇੱਥੋਂ ਤੱਕ ਲਿਆਂਦੀ ਹੈ। ਕਿਉਂਕਿ ਅੱਜ ਚਾਹੇ ਉਹ ਕਿਸੇ ਸੂਬੇ ਦੀ ਗੱਲ ਹੋਵੇ, ਚਾਹੇ ਉਹ ਮੁਲਕ ਦੀ ਗੱਲ ਹੋਵੇ ਜਾਂ ਮੁਲਕਾਂ ਦੀ ਗੱਲ ਹੋਵੇ, ਉੱਥੇ ਵੱਧ ਰਹੇ ਕਰਜ਼ੇ ਜਿਹੜੇ ਨੇ ਉਹ ਚਰਚਾ ਦਾ ਵਿਸ਼ਾ ਬਣਦੇ ਆ। ਤੇ ਨਾਲ ਦੀ ਨਾਲ ਇਹ ਵੀ ਚਰਚਾ ਦਾ ਵਿਸ਼ਾ ਬਣਦੇ ਕਿ ਉਹ ਕਰਜ਼ੇ ਕਾਹਦੇ ਵਾਸਤੇ ਚੁੱਕੇ ਜਾਂਦੇ ਆ। ਕਿ ਸਿਆਸਤਦਾਨ ਸਿਰਫ ਆਪਣੀ ਹਉਮੈ ਨੂੰ ਪੱਠੇ ਪਾਉਣ ਦੇ ਵਾਸਤੇ, ਜਾਂ ਖਰਚੇ ਜਿੰਨੇ ਵਧਾ ਲਏ ਹੋਏ ਨੇ ਸਿਆਸਤਦਾਨਾਂ ਨੇ ਓਵਰਆਲ ਵਰਤਾਰਾ, ਉਹਦੇ ਕਰਕੇ ਇੰਨੇ ਕਰਜ਼ੇ ਚੁੱਕੇ ਜਾਂਦੇ ਨੇ। ਸ੍ਰੀਲੰਕਾ ਵੀ ਕਰਜ਼ਾ ਚੁੱਕ ਕੇ ਮੌਜੂਦਾ ਸਥਿਤੀ ਦੇ ਵਿੱਚ ਪਹੁੰਚ ਗਿਆ। ਮੁਲਕ ਇਸ ਵੇਲੇ ਸ੍ਰੀਲੰਕਾ ਇਤਿਹਾਸ ਦੇ ਸਭ ਤੋਂ ਮਾੜੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ। ਔਰ ਦੱਖਣ ਪੱਛਮੀ ਇਲਾਕੇ ਰਾਮਬੁਕਾਨਾ ਦੇ ਵਿੱਚ ਲੋਕ ਸੜਕਾਂ ਦੇ ਉੱਤੇ ਨਿਕਲੇ। ਸਰਕਾਰ ਵਿਰੋਧੀ ਮੁਜ਼ਾਹਰਾਕਾਰੀਆਂ ਦੇ ਉੱਤੇ ਗੋਲੀ ਚਲਾਈ ਗਈ। ਇਹਦੇ ਨਾਲ ਇੱਕ ਬੰਦੇ ਦੀ ਮੌਤ ਹੋ ਜਾਣ ਦੀ ਖਬਰ ਹੈ, 12 ਜਣੇ ਹੋਰ ਜਿਹੜੇ ਉਹ ਫੱਟੜ ਹੋਏ ਆ। ਤੇਲ ਕੀਮਤਾਂ ਦੇ ਵਿੱਚ ਵਾਧੇ ਦਾ ਵਿਰੋਧ ਇਹ ਲੋਕ ਕਰ ਰਹੇ ਸੀਗੇ, ਜਿਹਦੇ ਕਰਕੇ ਪੁਲਿਸ ਦੇ ਨਾਲ ਹੱਥਾਪਾਈ ਤੇ ਝੜਪਾਂ ਹੋਈਆਂ। ਵੱਡੀ ਗਿਣਤੀ ਦੇ ਵਿੱਚ ਲੋਕ ਸੜਕਾਂ ਦੇ ਉੱਤੇ ਨਿਕਲੇ ਹੋਏ ਆ। ਜਨਤਕ ਥਾਵਾਂ ਦੇ ਉੱਤੇ ਲੋਕਾਂ ਦੀ ਬਹੁਤ ਵੱਡੀ ਭੀੜ ਹੈ। ਪੁਲਿਸ ਇਹ ਕਹਿੰਦੀ ਆ ਕਿ ਮੁਜ਼ਾਹਰਾਕਾਰੀਆਂ ਨੇ ਰਾਮਬੁਕਾਨਾ ਦੇ ਵਿੱਚ ਰੇਲ ਪਟੜੀ ਜਾਮ ਕਰਤੀ। ਜਦੋਂ ਉਹਨਾਂ ਨੂੰ ਪਟੜੀ ਖਾਲੀ ਕਰਨ ਲਈ ਕਿਹਾ ਤਾਂ ਉਹਨਾਂ ਨੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ, ਜਿਹਦੇ ਕਰਕੇ ਪੁਲਿਸ ਨੇ ਅੱਗਿਓਂ ਭੀੜ ਨੂੰ ਖੰਡਾਉਣ ਦੇ ਵਾਸਤੇ ਪਹਿਲਾਂ ਅਥਰੂ ਗੈਸ ਵਰਤੀ। ਫਿਰ ਸਥਿਤੀ ਕਾਬੂ ਦੇ ਹੇਠ ਨਹੀਂ ਆਈ ਤੇ ਉਸ ਤੋਂ ਬਾਅਦ ਉਹਨੂੰ ਗੋਲੀ ਚਲਾਉਣੀ ਪੈ ਗਈ। ਗੋਲੀ ਚੱਲਣ ਦੇ ਨਾਲ ਇੱਕ ਮੌਤ ਹੋਣ ਦੇ ਨਾਲ ਇਹ ਸਿਰਫ ਇਸ ਏਰੀਏ ਦੇ ਵਿੱਚ ਨਹੀਂ, ਰਾਮਬੁਕਾਨਾ ਚ ਨਹੀਂ, ਬਾਕੀ ਸ੍ਰੀਲੰਕਾ ਦੇ ਵਿੱਚ ਵੀ ਲੋਕਾਂ ਦੇ ਵਿੱਚ ਰੋਹ ਹੋਰ ਵੱਡਾ ਹੋ ਰਿਹਾ। ਸ੍ਰੀਲੰਕਾ ਨੂੰ ਰੋਸ ਮੁਜ਼ਾਹਰਿਆਂ ਦਾ ਵੱਡਾ ਸਾਹਮਣਾ ਆਉਂਦੇ ਦਿਨਾਂ ਦੇ ਦੌਰਾਨ ਕਰਨਾ ਪੈ ਸਕਦਾ। ਉਧਰ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਨੇ ਸੰਵਿਧਾਨ ਦੇ ਵਿੱਚ ਇੱਕ ਸੋਧ ਨੂੰ ਬਹਾਲ ਕਰਨ ਦੀ ਤਜਵੀਜ਼ ਰੱਖੀ ਹੈ, ਤਾਂ ਕਿ ਰਾਸ਼ਟਰਪਤੀ ਦੀਆਂ ਤਾਕਤਾਂ ਦੇ ਉੱਤੇ ਲਗਾਮ ਲਾ ਕੇ ਸੰਸਦ ਨੂੰ ਹੋਰ ਤਾਕਤਾਂ ਦਿੱਤੀਆਂ ਜਾਣ। ਇਸ ਮੌਜੂਦਾ ਸੰਕਟ ਦਾ ਹੱਲ ਕੀ ਨਿਕਲੇ, ਇਹ ਸਭ ਤੋਂ ਵੱਡਾ ਸਵਾਲ ਇਸ ਵੇਲੇ ਖੜਾ ਸ੍ਰੀਲੰਕਾ ਦੇ ਸਾਹਮਣੇ।
ਆਪਾਂ ਕਈ ਵਾਰੀ ਅੱਗੇ ਵੀ ਇਹ ਗੱਲ ਕੀਤੀ ਆ ਕਿ ਚਾਹੇ ਉਹ ਸ੍ਰੀਲੰਕਾ ਦੇ ਵਿੱਚ ਇਹ ਉਥਲ ਪੁਥਲ ਹੈ, ਚਾਹੇ ਰਾਜਸੀ ਉਥਲ ਪੁਥਲ ਪਾਕਿਸਤਾਨ ਦੇ ਵਿੱਚ ਹੋ ਰਹੀ ਆ, ਇਹਨਾਂ ਦਾ ਅਸਰ ਗਵਾਂਢੀ ਮੁਲਕਾਂ ਦੇ ਉੱਤੇ ਹਮੇਸ਼ਾ ਪੈਂਦਾ ਹੈ। ਖਾਸ ਤੌਰ ਦੇ ਉੱਤੇ ਜਿਵੇਂ ਜਿਵੇਂ ਭੁੱਖਮਰੀ ਸ੍ਰੀਲੰਕਾ ਦੇ ਵਿੱਚ ਵਧੂਗੀ, ਉਹ ਲੋਕ ਕਿੱਧਰ ਨੂੰ ਜਾਣਗੇ, ਕਿਸ ਪਾਸੇ ਵੱਲ ਨੂੰ ਨਿਕਲਣਗੇ, ਇਹਨੂੰ ਲੈ ਕੇ ਅਜੇ ਬਹੁਤੇ ਮੁਲਕ ਆਂਢ ਗੁਆਂਢ ਵਾਲੇ ਸੋਚ ਨਹੀਂ ਰਹੇ, ਪਰ ਇਹ ਸੋਚਣਾ ਕਿਸੇ ਵੇਲੇ ਉਹਨਾਂ ਨੂੰ ਪੈਣਾ। ਅੱਜ ਇਹ ਉਥਲ-ਪੁਥਲ ਆਪਾਂ ਚਰਚਾ ਕਰਦੇ ਰਹੇ ਪੰਨੂ ਸਾਹਿਬ ਸ਼੍ਰੀਲੰਕਾ ਤੇ ਪਾਕਿਸਤਾਨ ਦੀ, ਪਰ ਸਾਡੇ ਸਿਆਸਤਦਾਨਾਂ ਦੀਆਂ ਇਹ ਸਭ ਦੇਣਦਾਰੀਆਂ ਸਮਾਜ ਨੂੰ ਕਿ ਇੱਥੇ ਵੀ ਉਥਲ-ਪੁਥਲ ਸ਼ੁਰੂ ਹੋ ਗਈ ਹੈ। ਗੱਲ ਕਰ ਲਈਏ ਜਹਾਂਗੀਰਪੁਰੀ ਦੀਆਂ ਘਟਨਾਵਾਂ ਦੀ, ਤਾਂ ਉਹਨਾਂ ਘਟਨਾਵਾਂ ਨੂੰ ਲੈ ਕੇ ਜਿਹੜੇ ਹਿੰਸਕ ਘਟਨਾਵਾਂ ਵਾਪਰੀਆਂ ਪੰਨੂ ਸਾਹਿਬ, ਉਹਨਾਂ ਨੂੰ ਲੈ ਕੇ ਭਾਜਪਾ ਤੇ ਆਮ ਆਦਮੀ ਪਾਰਟੀ ਦੱਸਦੇ ਆਮੋ-ਸਾਹਮਣੇ ਹੋ ਗਿਆ। ਐਕਚੁਅਲੀ ਇਹ ਇੱਥੋਂ ਦੀ ਜਿਹੜੀ ਗੱਲ ਹੈ ਉਥਲ ਪੁਥਲ ਵਾਲੀ ਹੀ ਇਹ ਕਹੀ ਜਾ ਸਕਦੀ ਹੈ, ਕਿਉਂਕਿ ਦੇਸ਼ ਦੇ ਵਿੱਚ ਜਿਹੜੀ ਫਿਰਕੂ ਸਦਭਾਵਨਾ ਕਾਇਮ ਰੱਖਣੀ ਸਰਕਾਰਾਂ ਤੇ ਸੱਤਾਧਾਰੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ। ਜਿਹੜਾ ਕੱਟੜਪੁਣਾ ਪਿਛਲੇ ਦਿਨਾਂ ਤੋਂ ਇੱਥੇ ਵੱਧ ਰਿਹਾ ਸੂਬਿਆਂ ਦੇ ਵਿੱਚ, ਬੜਾ ਖਤਰਨਾਕ ਵਰਤਾਰਾ ਜੀ, ਔਰ ਉਦੋਂ ਵੀ ਕਿਤੇ ਖਤਰਨਾਕ ਹੈ ਇਹਦੇ ਉੱਤੇ ਸਿਆਸਤਦਾਨਾਂ ਦੀ ਚੁੱਪ, ਵੱਡੇ ਲੋਕਾਂ ਦੀ ਖਾਸ ਤੌਰ ਦੇ ਉੱਤੇ ਚੁੱਪ। ਇਸ ਤਰ੍ਹਾਂ ਦੇ ਜਦੋਂ ਕੱਟੜਪੁਣਾ ਵੱਧਦਾ ਤੇ ਉਹਦੇ ਉੱਤੇ ਠੰਡੇ ਫਾਹੇ ਰੱਖਣ ਦੀ ਜ਼ਰੂਰਤ ਹੁੰਦੀ ਹੈ, ਮਲਮ ਲਾਉਣ ਦੀ ਜ਼ਰੂਰਤ ਹੁੰਦੀ ਹੈ, ਪਰ ਇੱਥੇ ਇਸ ਤਰ੍ਹਾਂ ਦਾ ਕੁਝ ਹੋ ਨਹੀਂ ਰਿਹਾ, ਬਲਕਿ ਭੜਕਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਹੋਰ ਜ਼ਿਆਦਾ ਕੀਤੀ ਜਾ ਰਹੀ ਹੈ। ਦੋ ਫਿਰਕਿਆਂ ਦੇ ਵਿਚਾਲੇ ਇਹ ਭੜਕਾਹਟ ਲਗਾਤਾਰ ਵੱਧ ਰਹੀ ਹੈ। ਦਿੱਲੀ ਦੇ ਇਹ ਉੱਤਰ ਪੱਛਮੀ ਜਿਹੜਾ ਡਿਸਟ੍ਰਿਕਟ ਆ ਜਹਾਂਗੀਰਪੁਰੀ, ਇੱਥੇ ਹਨੂਮਾਨ ਜਯੰਤੀ ਮੌਕੇ ਜਿਹੜਾ ਜਲੂਸ ਦੇ ਦੌਰਾਨ ਹੋਈ ਹਿੰਸਾ ਦੇ ਵਿੱਚ 23 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਦੇ ਵਿੱਚ ਇੱਕ ਔਰਤ ਤੇ 2 ਨਾਬਾਲਗ ਵੀ ਸ਼ਾਮਲ ਨੇ। ਜਿਹੜਾ ਇੱਕ ਭਾਈਚਾਰਾ, ਹਿੰਦੂ ਭਾਈਚਾਰਾ, ਉਹ ਇਹ ਕਹਿੰਦਾ ਕਿ ਇਸ ਇਲਾਕੇ ਦੇ ਵਿੱਚ ਪੈਂਦੇ ਦੂਜੇ ਭਾਈਚਾਰੇ ਦੇ ਧਾਰਮਿਕ ਸਥਾਨ ਦੇ ਉੱਤੇ ਇੱਟਾਂ ਪੱਥਰ ਇਕੱਠੇ ਕਰਕੇ ਰੱਖੇ ਗਏ ਸੀਗੇ ਤੇ ਮੁਸਲਿਮ ਭਾਈਚਾਰੇ ਦੇ ਨਾਲ ਸੰਬੰਧਿਤ ਲੋਕਾਂ ਨੇ ਜਲੂਸ ਦੇ ਉੱਤੇ ਪੱਥਰਬਾਜ਼ੀ ਕੀਤੀ, ਜਿੱਥੋਂ ਇਹ ਮਾਮਲਾ ਸਾਰਾ ਵਧਣਾ ਸ਼ੁਰੂ ਹੋਇਆ। ਪਿਛਲੇ 2 ਦਿਨ ਤੋਂ ਕੀ ਕੀਤਾ ਜਾ ਰਿਹਾ ਕਿ ਇਹ ਜਿਹੜਾ ਇੱਕ ਵਿਅਕਤੀ ਆ ਅਨਸਾਰ, ਉਹਦੀਆਂ ਫੋਟੋਆਂ ਸ਼ੇਅਰ ਕੀਤੀਆਂ ਜਾ ਰਹੀਆਂ ਸੀਗੀਆਂ ਕਿ ਉਹ ਆਮ ਆਦਮੀ ਪਾਰਟੀ ਦਾ ਵਰਕਰ ਹੈ। ਉਹਦੀਆਂ ਫੋਟੋਆਂ ਆਮ ਆਦਮੀ ਪਾਰਟੀ ਦੇ ਕੁਝ ਸਮਾਗਮਾਂ ਦੇ ਵਿੱਚ ਉਹਦੀ ਸ਼ਮੂਲੀਅਤ ਦੀਆਂ ਸ਼ੇਅਰ ਕੀਤੀਆਂ ਜਾ ਰਹੀਆਂ ਸੀਗੀਆਂ। ਕੱਲ ਆਪਾਂ ਗੱਲ ਕੀਤੀ ਸੀਗੀ ਜਿਹੜੇ ਇੱਥੇ ਤਨਮਨ ਢੇਸੀ ਵਾਲੇ ਮਾਮਲੇ ਦੇ ਉੱਤੇ ਕਿ ਭਾਜਪਾ ਨੇ ਉਹਦੀਆਂ ਫੋਟੋਆਂ ਸ਼ੇਅਰ ਕਰ ਦਿੱਤੀਆਂ, ਫਿਰ ਆਮ ਆਦਮੀ ਪਾਰਟੀ ਨੇ ਭਾਜਪਾ ਦੇ ਨੇਤਾਵਾਂ ਤੇ ਮੰਤਰੀਆਂ ਦੇ ਨਾਲ ਉਹਦੀਆਂ ਫੋਟੋਆਂ ਸ਼ੇਅਰ ਕਰਤੀਆਂ। ਇਹ ਜਿਹੜੀਆਂ ਫੋਟੋਆਂ ਸ਼ੇਅਰ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਨਾਲ ਕੀਤੀਆਂ ਜਾ ਰਹੀਆਂ ਸੀਗੀਆਂ, ਹੁਣ ਆਮ ਆਦਮੀ ਪਾਰਟੀ ਦੀ ਵਿਧਾਇਕਾ ਹੈ ਆਤਿਸ਼ੀ ਮਾਰਲੇਨਾ, ਉਹਨੇ ਟਵਿੱਟਰ ਦੇ ਉੱਤੇ ਕੁਝ ਫੋਟੋਆਂ ਸਾਂਝੀਆਂ ਕਰਦਿਆਂ ਹੋਇਆ ਭਾਰਤੀ ਜਨਤਾ ਪਾਰਟੀ ਦੇ ਉੱਤੇ ਨਿਸ਼ਾਨਾ ਲਾਤਾ ਔਰ ਇਹ ਕਿਹਾ ਕਿ ਇਹ ਸਭ ਦੇ ਸਾਹਮਣੇ ਕਲੀਅਰ ਆ ਕਿ ਜਹਾਂਗੀਰਪੁਰੀ ਦੰਗਿਆਂ ਦੇ ਵਿੱਚ ਜਿਹੜਾ ਮੇਨ ਵਿਅਕਤੀ ਜਿਹਦਾ ਨਾਮ ਆ ਰਿਹਾ ਅਨਸਾਰ, ਉਹਨੂੰ ਭਾਜਪਾ ਨੇਤਾਵਾਂ ਦੇ ਨਾਲ ਵੇਖਿਆ ਗਿਆ ਔਰ ਇਹ ਕਿਹਾ ਕਿ ਭਾਜਪਾ ਇਹਨਾਂ ਦੰਗਿਆਂ ਦੇ ਵਾਸਤੇ ਜ਼ਿੰਮੇਵਾਰ ਹੈ। ਇਹ ਫੋਟੋਆਂ ਸ਼ੇਅਰ ਕਰਕੇ ਉਹਨੇ ਇਹ ਕਹਿਣ ਦੀ ਜਿਹੜੀ ਕੋਸ਼ਿਸ਼ ਹੈ ਆਤਿਸ਼ੀ ਨੇ ਕੀਤੀ ਆ। ਉਹਨੇ ਲਿਖਿਆ ਕਿ ਜਹਾਂਗੀਰਪੁਰੀ ਦੰਗਿਆਂ ਦਾ ਮੁੱਖ ਮੁਲਜ਼ਮ ਅਨਸਾਰ ਭਾਜਪਾ ਦਾ ਆਗੂ ਹੈ। ਭਾਜਪਾ ਦੀ ਉਮੀਦਵਾਰ ਸੰਗੀਤਾ ਬਜਾਜ ਨੂੰ ਚੋਣਾਂ ਲੜਾਉਣ ਦੇ ਵਿੱਚ ਤੇ ਭਾਜਪਾ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀਆਂ ਉਹਦੀਆਂ ਫੋਟੋਆਂ ਸਾਹਮਣੇ ਆਈਆਂ ਨੇ। ਆਪ ਆਗੂ ਇੱਕ ਸੌਰਵ ਭਾਰਦਵਾਜ ਆ, ਉਹਨੇ ਇਹ ਗੱਲ ਕਹੀ ਹੈ ਕਿ ਜਹਾਂਗੀਰਪੁਰੀ ਦੰਗਿਆਂ ਦਾ ਮਾਸਟਰਮਾਈਂਡ ਅਨਸਾਰ ਭਾਜਪਾ ਦਾ ਆਗੂ ਹੈ ਤੇ ਹੁਣ ਇਹ ਪੂਰੀ ਤਰ੍ਹਾਂ ਸਪਸ਼ਟ ਹੈ ਕਿ ਭਾਜਪਾ ਨੇ ਹਨੂਮਾਨ ਜਯੰਤੀ ਦੇ ਮੌਕੇ ਦਿੱਲੀ ਦੇ ਵਿੱਚ ਦੰਗੇ ਕਰਵਾਏ, ਜਦੋਂ ਕਿ ਭਾਰਤੀ ਜਨਤਾ ਪਾਰਟੀ ਇਹ ਕਹਿੰਦੀ ਆ ਕਿ ਇਸ ਦੇ ਵਿੱਚ ਆਮ ਆਦਮੀ ਪਾਰਟੀ ਦਾ ਹੱਥ ਹੈ ਕਿਉਂਕਿ ਅਨਸਾਰ ਉਹਨਾਂ ਦਾ ਵਰਕਰ ਹੈ। ਇਹ ਇੱਕ ਦੂਜੇ ਦੇ ਉੱਤੇ ਦੋਸ਼ ਜਿਹੜੇ ਆ ਜੀ ਉਹ ਦੋਨੋਂ ਪਾਰਟੀਆਂ ਲਗਾ ਰਹੀਆਂ ਨੇ, ਪਰ ਇੱਕ ਗੱਲ ਕਲੀਅਰ ਆ ਕਿ ਜਿਹੜੇ ਇਸ ਤਰ੍ਹਾਂ ਦੇ ਲੋਕ ਦੰਗੇ ਭੜਕਾਉਣ ਦੇ ਮਾਸਟਰ ਹੁੰਦੇ ਆ, ਉਹਨਾਂ ਦਾ ਲਿੰਕ ਕਿਤੇ ਨਾ ਕਿਤੇ ਸਿਆਸੀ ਧਿਰਾਂ ਦੇ ਨਾਲ ਜ਼ਰੂਰ ਹੁੰਦਾ। ਜੇ ਇਹ ਤਿਆਰੀ 2024 ਦੀ ਕੀਤੀ ਜਾ ਰਹੀ ਹੈ ਤੇ ਬਹੁਤ ਖਤਰਨਾਕ ਹੈ।
ਇਹ ਬੇਹੱਦ ਖਤਰਨਾਕ ਤਿਆਰੀ ਹੈ। ਕਿਉਂਕਿ ਉਰਦੂ ਦਾ शेर है एक के, वक्त वो गुजरा समय की घड़ियों ने देखा, लम्हों में खता की, सदियों में सजा पाई। जे कुछ ਜਿਹੜੇ ਸੈਕਿੰਡ ਨੇ, ਕੁਝ ਪਲ ਨੇ, ਕਈ ਵਾਰ ਇਦਾਂ ਦੀ ਗਲਤੀ ਕਰ ਦਿੰਦੇ ਆ ਕਿ ਸਦੀਆਂ ਤੱਕ ਉਹ ਚੀਜ਼ਾਂ ਭੁਗਤਣੀਆਂ ਪੈਂਦੀਆਂ ਨੇ। ਕੋਈ ਕਿਹੜੇ ਧਰਮ ਨੂੰ ਮੰਨਦਾ, ਇਹ ਉਹਦਾ ਇੰਡੀਵਿਜੂਅਲ ਸੋਚ ਹੋ ਸਕਦੀ ਹੈ, ਪਰ ਧਰਮ ਦੇ ਨਾਂ ਦੇ ਉੱਤੇ ਮਨੁੱਖ ਦਾ ਮਨੁੱਖ ਨੂੰ ਨਫ਼ਰਤ ਕਰਨਾ, ਇਹ ਸ਼ਾਇਦ ਧਰਮ ਦੀ ਪਹਿਲੀ ਪੌੜੀ ਦੇ ਉੱਤੇ ਜਿਹੜੀ ਉਹ ਗਲਤੀ ਕਹੀ ਜਾ ਸਕਦੀ ਹੈ। ਪਰ ਇੱਥੇ ਅਕਸਰ ਭਾਵਨਾਵਾਂ ਜਿਹੜੀਆਂ ਨੇ ਉਹ ਜਦੋਂ ਵੀ ਭਟਕਦੀਆਂ ਨੇ, ਧਰਮ ਦੇ ਨਾਂ ਦੇ ਉੱਤੇ ਭਟਕਦੀਆਂ ਨੇ। ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਲੈ ਲਓ, ਜਿੰਨੀਆਂ ਗਾਲਾਂ, ਜਿੰਨੀਆਂ ਲੜਾਈ ਝਗੜੇ ਇੱਕ ਦੂਜੇ ਦੇ ਉੱਤੇ ਇਲਜ਼ਾਮ ਧਰਮ ਦੇ ਨਾਂ ਦੇ ਉੱਤੇ ਲਾਏ ਜਾਂਦੇ ਆ, ਕਿਸੇ ਹੋਰ ਚੀਜ਼ ਦੇ ਉੱਤੇ ਇਹ ਇਲਜ਼ਾਮ ਨਹੀਂ ਲਾਏ। ਹਾਂਜੀ, ਬਿਲਕੁਲ ਸਿਆਸਤਦਾਨਾਂ ਦੀਆਂ ਦੇਣਾ ਸਭ ਉਹਨਾਂ ਨੇ ਮਾਹੌਲ ਗੰਦਲਾ ਕੀਤਾ। ਬੇਸ਼ੱਕ ਬਿਲਕੁਲ ਕਿਹਾ ਜਾ ਸਕਦਾ ਹੈ ਕਿ 2024 ਦੀਆਂ ਤਿਆਰੀਆਂ ਨੇ ਤੇ ਪੁਲਿਸ ਦੀਆਂ ਕਾਰਵਾਈਆਂ ਤੇ ਵੀ ਸਵਾਲ ਖੜੇ ਹੋ ਰਹੇ ਨੇ ਲਗਾਤਾਰ। ਪਨੂੰ ਸਾਹਿਬ, ਪੰਜਾਬ ਵੱਲ ਨੂੰ ਆਈਏ ਤੇ ਗੱਲ ਸਿਆਸੀ ਖਬਰ ਨਾ ਹੋਵੇ, ਇਹ ਹੋ ਨਹੀਂ ਸਕਦਾ। ਸਿੱਧੂ ਸਾਹਿਬ ਚੁੱਪ ਨੇ ਤਾਂ ਵੀ ਖਬਰ, ਸਿੱਧੂ ਸਾਹਿਬ ਕੁਝ ਬੋਲਣ ਤਾਂ ਵੀ ਖਬਰ। ਹੁਣ ਖਬਰਾਂ ਇਹ ਰਾਹ ਆ ਰਹੀਆਂ ਨੇ ਕਿ ਪਾਰਟੀ ਬਣਾਉਣ ਦੀਆਂ ਚਰਚਾਵਾਂ ਚੱਲ ਪਈਆਂ ਨੇ। ਦੇਖੋ, ਪੰਜਾਬ ਕਾਂਗਰਸ ਦੇ ਵਿੱਚ ਸਭ ਅੱਛਾ ਨਹੀਂ ਗਾ। ਜੀ। ਇੱਕ ਪਾਸੇ ਜਿਹੜੀ ਕਾਂਗਰਸ ਹਾਈ ਕਮਾਂਡ ਹੈ ਉਹ ਚਿੰਤਨ ਕਰੀ ਜਾਂਦੀ ਆ ਬੈਠੀ ਦਿੱਲੀ ਦੇ ਵਿੱਚ ਕਿ 24 ਦੇ ਵਾਸਤੇ ਤਿਆਰੀ ਕੀ ਹੋਣੀ ਹੈ। ਪੀਕੇ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ, ਪ੍ਰਸ਼ਾਂਤ ਕਿਸ਼ੋਰ ਨੂੰ। ਇਹ ਕਿਹਾ ਜਾ ਰਿਹਾ ਕਿ ਪ੍ਰਸ਼ਾਂਤ ਕਿਸ਼ੋਰ ਜਿਹੜਾ ਉਹ ਵਿਉਂਤਬੰਦੀਆਂ ਕਰ ਰਿਹਾ ਦਿੱਲੀ ਦੇ ਵਿੱਚ ਬੈਠਾ, ਕਿ 24 ਦੇ ਵਾਸਤੇ ਰਣਨੀਤੀ ਕੀ ਹੋਵੇ ਕਾਂਗਰਸ ਦੀ, ਜਿਹਦੇ ਵਿੱਚ ਉਹ ਇਹ ਕਹਿੰਦਾ ਕਿ ਤਕਰੀਬਨ 329 ਸੀਟਾਂ ਨੇ ਜਿਹਦੇ ਉੱਤੇ ਕਾਂਗਰਸ ਆਜ਼ਾਦ ਲੜੇ ਤੇ ਬਾਕੀ ਥਾਵਾਂ ਦੇ ਉੱਤੇ ਕਾਂਗਰਸ ਕਰੇ ਸਮਝੌਤਾ ਉੱਥੋਂ ਦੀਆਂ ਵੱਡੀਆਂ ਪਾਰਟੀਆਂ ਦੇ ਨਾਲ। ਖੈਰ, ਉਹ ਤਾਂ ਗੱਲ ਹੋ ਗਈ ਦਿੱਲੀ ਵਾਲੀ। ਹਾਈ ਕਮਾਂਡ ਨੂੰ ਪੰਜਾਬ ਦਾ ਫਿਕਰ ਹੀ ਨਹੀਂਗਾ ਕੋਈ। ਸ਼ਾਇਦ ਉਹਦਾ ਇੱਕ ਕਾਰਨ ਵੱਡਾ ਇਹ ਆ ਕਿ 13 ਸੀਟਾਂ ਨੇ ਪੰਜਾਬ ਦੇ ਵਿੱਚ। ਪਰ ਕਾਂਗਰਸ ਹਾਈ ਕਮਾਂਡ ਇੱਕ ਗੱਲ ਭੁੱਲਦੀ ਹੈ, ਜੇ ਤੁਸੀਂ ਭਾਜਪਾ ਨੂੰ ਦੇਖੋ ਜਿਹਦੇ ਨਾਲ ਉਹਦਾ ਮੁਕਾਬਲਾ, ਉਹ ਇੱਕ ਸੀਟ ਦੇ ਉੱਤੇ ਵਰਕ ਕਰਦੇ ਆ, ਇੱਕ ਸੀਟ ਨੂੰ ਉਹ ਕਾਊਂਟ ਕਰਦੇ ਆ। ਇੱਥੇ ਇਦਾਂ ਦਾ ਕੁਝ ਨਹੀਂਗਾ। 13 ਇਹ ਤੇ 10 ਹਰਿਆਣੇ ਦੀਆਂ, 8 ਤੁਸੀਂ ਇਧਰ ਲਾ ਲਓ ਜੀ ਹਿਮਾਚਲ ਵਾਲੀਆਂ। 13 10 23 ਤੇ 8 31 ਹੋ ਗਈਆਂ। 31 ਸੀਟਾਂ ਕੋਈ ਛੋਟੀਆਂ ਥੋੜੀਆਂ ਥੋੜੀ ਹੁੰਦੀਆਂ, ਕਿਉਂਕਿ ਇਹਦਾ ਅਸਰ ਜਿਹੜਾ ਇੱਕ ਤੋਂ ਬਾਅਦ ਦੂਜੇ ਸੂਬੇ ਦੇ ਵਿੱਚ ਪੈਂਦਾ। ਇੱਥੇ ਜਿਹੜੀ ਮਾਮਲਾ ਉਹ ਕਿਸੇ ਤਣ ਪੱਤਣ ਲਾਇਆ ਹੀ ਨਹੀਂ ਜਾ ਰਿਹਾ। ਵਿਧਾਨ ਸਭਾ ਚੋਣਾਂ ਦੇ ਦੌਰਾਨ ਉਦਾਂ ਹੀ ਚੱਲਦਾ ਰਿਹਾ। ਕੈਪਟਨ ਅਮਰਿੰਦਰ ਸਿੰਘ ਨੇ ਜੋ ਬੇੜਾ ਗਰਕ ਕਾਂਗਰਸ ਦਾ ਕੀਤਾ 4.5 ਸਾਲ ਸਿਸਵਾ ਮਹਿਲ ਦੇ ਅੰਦਰ ਬਹਿ ਕੇ, ਉਹਦੇ ਤੇ ਕਾਂਗਰਸ ਨੂੰ ਚੇਤਾ ਹੀ ਨਾ ਆਇਆ ਕਿ ਅਸੀਂ ਇਸ ਮਾਮਲੇ ਦੇ ਉੱਤੇ ਕੁਝ ਕਰਨਾ ਵੀ ਹੈ। ਨਹੀਂ ਕੁਝ ਕਰ ਰਿਹਾ ਕੈਪਟਨ ਅਮਰਿੰਦਰ ਸਿੰਘ ਤੇ ਉਹਨੂੰ ਲਾਂਭੇ ਕਰ ਦਿੱਤਾ ਜਾਵੇ। ਜਦੋਂ ਚੇਤਾ ਆਇਆ, ਉਦੋਂ ਤੱਕ ਤਾਂ ਚਿੜੀਆਂ ਖੇਤ ਚੁੱਗ ਗਈਆਂ ਸੀਗੀਆਂ। ਜਦੋਂ ਉਹਨੂੰ ਲਾਇਆ ਤੇ ਫਿਰ ਲਿਆ ਕੇ ਨਵਜੋਤ ਸਿੱਧੂ ਹੋਰਾਂ ਨੂੰ ਪ੍ਰਧਾਨ ਬਣਾਤਾ, ਜਿਨ੍ਹਾਂ ਦੀ ਕਿਸੇ ਦੇ ਨਾਲ ਬਣਦੀ ਨਹੀਂ, ਕਿਉਂਕਿ ਕਿਸੇ ਦੀ ਨਵਜੋਤ ਸਿੰਘ ਸਿੱਧੂ ਨਾਲ ਨਹੀਂ ਬਣਦੀ। ਉਹਨਾਂ ਦੇ ਵਿੱਚ ਜਿਹੜੀ ਮੈਂ ਆ, ਉਹ ਸਭ ਤੋਂ ਵੱਧ ਖਤਰਨਾਕ ਹੈ। ਉਹ ਕਿਸੇ ਨੂੰ ਬਰਦਾਸ਼ਤ ਹੀ ਕਰਕੇ ਰਾਜੀ ਨਹੀਂ, ਨਾ ਉਹਨਾਂ ਦੀ ਭਾਸ਼ਾ ਦੇ ਉੱਤੇ ਉਹਨਾਂ ਦਾ ਕੋਈ ਕੰਟਰੋਲ ਹੈ। ਤੂੰ ਤੜਕ ਵਾਲੀ ਭਾਸ਼ਾ ਨੇ ਕਿੰਨਾ ਕੁ ਨੁਕਸਾਨ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਤੇ ਕਾਂਗਰਸ ਦਾ ਕੀਤਾ, ਇਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਸੁਨੀਲ ਜਾਖੜ ਹੋਰਾਂ ਨੇ ਜਵਾਬ ਦੇਣਾ ਸੀ, ਜਵਾਬ ਉਹਨਾਂ ਵੀ ਨਹੀਂ ਦਿੱਤਾ ਅਜੇ ਤੱਕ। ਕਾਰਨ ਦੱਸੋ ਨੋਟਿਸ ਦਾ, ਕਹਿੰਦੇ ਪਾਰਟੀ ਦੇ ਸੀਨੀਅਰ ਆਗੂ ਦਾ ਇਹਦੇ ਪਿੱਛੇ ਹੱਥ ਹੈ ਕਾਰਨ ਦੱਸੋ ਨੋਟਿਸ ਦਿਵਾਉਣ ਦਾ। ਬਿਨਾਂ ਕਿਸੇ ਸ਼ੱਕ ਦੇ ਨਾਮ ਨਾ ਲੈਣ, ਅੰਬਿਕਾ ਸੋਨੀ ਵੱਲ ਇਸ਼ਾਰਾ ਉਹਨਾਂ ਦਾ, ਕਿਉਂਕਿ ਅੰਬਿਕਾ ਸੋਨੀ ਹੋਰਾਂ ਨੇ ਸੁਨੀਲ ਜਾਖੜ ਹੋਰਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਨੂੰ ਲਗਭਗ ਹੱਥ ਪੈ ਗਏ ਤੋਂ ਉਹਨਾਂ ਦਾ ਹੱਥ ਪਿਛਾਂ ਖਿੱਚ ਲਿਆ ਸੀ, ਸਿਰਫ ਇੱਕ ਭੱਦੀ ਟਿੱਪਣੀ ਕਰਕੇ ਕਿ ਪੰਜਾਬ ਦੇ ਵਿੱਚ ਹਿੰਦੂ ਫੇਸ ਕਿਵੇਂ ਮੁੱਖ ਮੰਤਰੀ ਹੋ ਸਕਦਾ। ਇਹ ਕਿਤੇ ਲਿਖਿਆ ਕਿ ਨਹੀਂ ਹੋ ਸਕਦਾ। ਅੰਬਿਕਾ ਸੋਨੀ ਹੋਰਾਂ ਨੇ ਸਭ ਤੋਂ ਵੱਧ ਨੁਕਸਾਨ ਅਸਲ ਦੇ ਵਿੱਚ ਕਾਂਗਰਸ ਦਾ ਕੀਤਾ। ਨਵਜੋਤ ਸਿੰਘ ਸਿੱਧੂ ਹੁਣ ਇਹ ਕਿਹਾ ਜਾ ਰਿਹਾ ਕਿ ਉਹ ਨਵੇਂ ਰਾਹ ਲੱਭ ਰਹੇ ਨੇ। ਰਾਜਾ ਵੜਿੰਗ ਹੋਰਾਂ ਦੇ ਨਾਲ ਉਹਨਾਂ ਦੀ ਟਿਊਨਿੰਗ ਨਹੀਂ ਬੈਠ ਰਹੀ। ਵੈਸੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਟਿਊਨਿੰਗ ਕਿਸੇ ਨਾਲ ਵੀ ਨਹੀਂ ਬੈਠਦੀ, ਇਹ ਸਭ ਨੂੰ ਜਿਹੜਾ ਉਹ ਪਤਾ, ਕਿਉਂਕਿ ਉਹ ਕਿਸੇ ਨੂੰ ਨਾਲ ਲੈ ਕੇ ਚੱਲ ਨਹੀਂ ਸਕਦੇ, ਟੀਮ ਦੇ ਨਾਲ ਨਹੀਂ ਉਹ ਚੱਲ ਸਕਦੇ। ਉਹ ਇਹ ਸਮਝਦੇ ਨੇ ਕਿ
ਜਿੰਨੇ ਅਹੁਦੇ ਹੋਣ ਸਾਰੇ ਉਹਨਾਂ ਦੇ ਹੋਣ, ਕਿਸੇ ਨੂੰ ਉਹ ਅਹੁਦਾ ਦੇ ਕੇ ਰਾਜੀ ਨਹੀਂ। ਨਵੀਂ ਪਾਰਟੀ ਬਣਾਉਣ ਦੇ ਯਤਨਾਂ ਦੇ ਵਿੱਚ ਕਿਹਾ ਜਾ ਰਿਹਾ ਨਵਜੋਤ ਸਿੰਘ ਸਿੱਧੂ ਹੋਰੀ ਉਹ ਹਾਈ ਕਮਾਂਡ ਦੇ ਨਾਲ ਨਾਰਾਜ਼ ਨੇ, ਇਸ ਗੱਲ ਨੂੰ ਲੈ ਕੇ ਨਾਰਾਜ਼ ਨੇ ਕਿ ਉਹਨਾਂ ਤੋਂ ਪ੍ਰਧਾਨਗੀ ਖੋਹ ਕੇ ਰਾਜਾ ਵੜਿੰਗ ਨੂੰ ਕਿਉਂ ਦੇਤੀ। 22 ਤਰੀਕ ਨੂੰ ਰਾਜਾ ਵੜਿੰਗ ਨੇ ਆਪਣੇ ਇਹ ਜਿਹੜਾ ਉਹਨੂੰ ਪ੍ਰਧਾਨਗੀ ਦਾ ਅਹੁਦਾ ਮਿਲਿਆ, ਉਹਦੇ ਜਿਹੜੀ ਜ਼ਿੰਮੇਵਾਰੀ ਆ ਉਹ ਸੰਭਾਲਣੀ ਆ। ਵੈਸੇ ਬਹੁਤਾ ਕੁਝ ਕਲੀਅਰ ਹੋ ਜਾਣਾ 22 ਤਰੀਕ ਨੂੰ। ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਥੇ ਜਾਣ ਦੇ ਕੋਈ ਚਾਂਸਸ ਹੈ ਨਹੀਂ ਗੇ ਬਹੁਤੇ, ਜਿਸ ਤਰ੍ਹਾਂ ਦੇ ਹਾਲਾਤ ਬਣਦੇ ਤੁਰੇ ਜਾ ਰਹੇ ਆ। ਇਹ ਕਿਹਾ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਹੋਰੀ ਬਹੁਤੇ ਹਾਰਿਆਂ ਹੋਇਆਂ ਦੇ ਕੋਲੇ ਜਾ ਕੇ ਇਹ ਕੋਸ਼ਿਸ਼ ਕਰ ਰਹੇ ਆ ਜਾਂ ਉਹਨਾਂ ਦੀ ਨਬਜ਼ ਟੋਣ ਦੀ ਕੋਸ਼ਿਸ਼ ਦੇ ਵਿੱਚ ਨੇ ਇੱਕ ਨਵੀਂ ਪਾਰਟੀ ਬਣਾਈ ਜਾਵੇ। ਕਾਂਗਰਸ ਦੇ ਵੱਲੋਂ ਜਿੱਤੇ ਕੁਝ ਵਿਧਾਇਕ ਤੇ ਕੁਝ ਅਕਾਲੀ ਦਲ ਦੇ ਸਾਬਕਾ ਵਿਧਾਇਕ, ਮੌਜੂਦਾ ਤਾਂ ਕਿਹਾ ਨਹੀਂ ਜਾ ਸਕਦਾ ਕਿਉਂਕਿ ਮੌਜੂਦਾ ਤਾਂ ਹੈ ਹੀ 3 ਨੇ ਨਾ 2, 3 ਇਸ ਕਰਕੇ ਨਹੀਂ ਕਿ ਜਿਹੜੀ ਗੁਨੀਬ ਕੌਰ ਆ ਉਹਨੇ ਅਜੇ ਤੱਕ ਸਹੁੰ ਨਹੀਂ ਚੁੱਕੀ, ਜਿਨ੍ਹਾਂ ਅਸੀਂ ਸਹੁੰ ਚੁੱਕੀ ਆ ਉਹ 2 ਨੇ। ਉਹਨਾਂ ਦੇ ਵਿੱਚੋਂ ਤਾਂ ਹੋ ਸਕਦਾ ਕੋਈ ਨਾ ਹੋਵੇ, ਪਰ ਸਾਬਕਾ ਵਿਧਾਇਕ ਰਲਾ ਸਕਦੇ ਆ ਉਹ ਨਾਲ। ਕਾਂਗਰਸ ਦੇ ਕਿੰਨੇ ਕੁ ਵਿਧਾਇਕ ਉਹਨਾਂ ਦੇ ਨਾਲ ਹੋਣਗੇ, ਇੱਕ ਵਿਧਾਇਕ ਦਾ ਸਭ ਨੂੰ ਪਤਾ, ਉਹਨੇ ਚਲੇ ਜਾਣਾ ਭੁਲੱਥ ਵਾਲਿਆਂ ਨੇ। ਤੋ ਜੇ ਨਵਜੋਤ ਸਿੰਘ ਸਿੱਧੂ ਹੋਰੀ ਨਵੀਂ ਪਾਰਟੀ ਬਣਾਉਂਦੇ ਆ ਤੇ ਉਹਦੇ ਵਿੱਚ ਕਿਹੜੇ ਕਿਹੜੇ ਉਹਨਾਂ ਦੇ ਨਾਲ ਤੁਰਨਗੇ ਤੇ ਅਹੁਦੇਦਾਰ ਕਿਹੜੇ ਹੋਣਗੇ, ਇਹ ਵੱਡਾ ਸਵਾਲ ਹੋਊਗਾ, ਕਿਉਂਕਿ ਉਹ ਅਹੁਦੇ ਕਿਸੇ ਨੂੰ ਦੇ ਨਹੀਂ ਸਕਦੇ, ਉਹ ਸਾਰੇ ਅਹੁਦੇ ਆਪਣੇ ਕੋਲੇ ਰੱਖਣਾ ਚਾਹੁੰਦੇ ਨੇ। ਤੇ ਉਦੋਂ ਬਾਅਦ ਇਹ ਵੀ ਆ ਕਿ ਜੇ ਉਹ ਪਾਰਟੀ ਨਵੀਂ ਬਣਾਉਂਦੇ ਆ ਉਹਦੇ ਵਾਸਤੇ ਮਿਹਨਤ ਬਹੁਤ ਕਰਨੀ ਪੈਣੀ ਹੈ। ਨਵਜੋਤ ਸਿੰਘ ਸਿੱਧੂ ਹੋਰਾਂ ਦਾ ਕੋਈ ਪਤਾ ਨਹੀਂ ਕਿ ਉਹਨਾਂ ਨੇ ਕਦੋਂ ਮੌਨ ਧਾਰਨਾ ਤੇ ਅੰਦਰ ਵੜ ਜਾਣਾ। ਇਸ ਕਰਕੇ ਬੇਵਿਸ਼ਵਾਸੀ ਜਿਹੜੀ ਇੱਥੋਂ ਦੇ ਪੋਲੀਟੀਸ਼ੀਅਨਾਂ ਨੂੰ ਨਵਜੋਤ ਸਿੰਘ ਸਿੱਧੂ ਦੇ ਉੱਤੇ ਆ, ਉਹ ਖੁੱਲ ਕੇ ਉਹਦੇ ਨਾਲ ਤੁਰਨ ਦੇ ਵਾਸਤੇ ਤਿਆਰ ਨਹੀਂ, ਵੀ ਉਹ ਨਾ ਹੋਵੇ ਅਸੀਂ ਅੱਜ ਕਾਂਗਰਸ ਛੱਡ ਦਈਏ ਤੇ ਨਵਜੋਤ ਸਿੰਘ ਸਿੱਧੂ ਨਾਲ ਤੁਰ ਪਈਏ ਤੇ ਮੁੜ ਕੇ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਕੀ ਪਤਾ ਕਿ ਅੰਦਰ ਵੜ ਜਾਣ ਤੇ ਇਹ ਕਹਿਣ ਮੈਂ ਹੁਣ ਇੰਨੇ ਮਹੀਨੇ ਨਹੀਂ ਨਿਕਲਣਾ, ਨਾ ਕੋਈ ਬਿਆਨ, ਨਾ ਕੋਈ ਜਵਾਬ ਕਿਸੇ ਨੂੰ ਦੇਣ, ਨਾ ਕਿਸੇ ਦਾ ਫੋਨ ਚੁੱਕਣ। ਇਸ ਕਰਕੇ ਸਿੱਧਾ ਅਜੇ ਕੋਈ ਨਵਜੋਤ ਸਿੰਘ ਸਿੱਧੂ ਹੋਰਾਂ ਨਾਲ ਤੁਰ ਨਹੀਂ ਰਿਹਾ, ਪਰ ਇਹਨਾਂ ਆ ਕਿ ਜਿਨ੍ਹਾਂ ਨੂੰ ਕਿਤੋਂ ਟਿਕਟ ਟੁਕਟ ਨਹੀਂ ਮਿਲੀ ਜਾਂ ਜਿਨ੍ਹਾਂ ਨੂੰ ਲਾਂਭੇ ਕਰ ਦਿੱਤਾ ਕਾਂਗਰਸ ਨੇ, ਉਹ ਜ਼ਰੂਰ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਨਜ਼ਰ ਆ ਰਹੇ। ਜੀ ਬਿਲਕੁਲ। ਅਗਲੀ ਗੱਲ ਕਿਸਾਨਾਂ ਦੀ ਕਰੀਏ। ਪਨੂ ਸਾਹਿਬ, ਤੇ ਸਰਕਾਰ ਦੇ ਕਰਜ਼ਾ ਮਾਫੀ ਦਾ ਵਾਅਦਾ ਸੀਗਾ ਤੇ ਉਹਨੂੰ ਲੈ ਕੇ, ਪਰ ਕਿਸਾਨਾਂ ਦਾ ਨੁਕਸਾਨ ਇਹ ਹੋ ਗਿਆ ਵੀ ਕਿਸਾਨ ਡਿਫਾਲਟਰ ਹੋ ਗਏ। ਜੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਐਕਚੁਅਲੀ ਜਦੋਂ 17 ਦੇ ਵਿੱਚ ਤੁਹਾਨੂੰ ਯਾਦ ਹੋਣਾ ਜਿਹੜਾ ਵਾਅਦਾ ਕੀਤਾ ਸੀ, ਉਹ ਵਾਅਦਾ ਇਦਾਂ ਦਾ ਸੀਗਾ, ਉਹ ਲੈ ਕੇ ਬਹਿ ਗਿਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਵੀ ਕਿ ਜਿਹੜਾ ਉਦੋਂ ਉਹਨਾਂ ਦੀ ਅਜੇ ਵੀ ਵੀਡੀਓ ਉਹ ਫਿਰਦੀ ਆ ਕਿ ਚਾਹੇ ਤੁਸੀਂ ਬੈਂਕਾਂ ਤੋਂ ਕਰਜ਼ਾ ਲਿਆ, ਸਰਕਾਰੀ ਬੈਂਕਾਂ ਤੋਂ ਕਰਜ਼ਾ ਲਿਆ, ਪ੍ਰਾਈਵੇਟ ਬੈਂਕਾਂ ਤੋਂ ਕਰਜ਼ਾ ਲਿਆ, ਆੜਤੀਆਂ ਤੋਂ ਕਰਜ਼ਾ ਲਿਆ, ਆਂਢ ਗੁਆਂਢ ਤੋਂ ਫੜਿਆ, ਅਸੀਂ ਸਾਰੇ ਦਾ ਸਾਰਾ ਕਰਜ਼ਾ ਮਾਫ ਕਰ ਦਿਆਂਗੇ। ਇਹ ਭੁੱਲ ਕੇ ਕਿ ਇਉਂ ਕਰਜ਼ਾ ਮਾਫ ਕੀਤਾ ਹੀ ਨਹੀਂ ਜਾ ਸਕਦਾ, ਇੰਨਾ ਕਰਜ਼ਾ ਕਿਵੇਂ ਮਾਫ ਕੀਤਾ ਜਾ ਸਕਦਾ। ਜਿਹੜੇ ਕਿਸਾਨ ਸੀ ਉਹਨਾਂ ਕਰ ਲਿਆ ਭਰੋਸਾ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ, ਵਾਅਦਾ ਵਫਾ ਨਹੀਂ ਹੋਇਆ, ਵੱਡੀ ਗਿਣਤੀ ਕਿਸਾਨ ਜਿਹੜੇ ਡਿਫਾਲਟਰ ਹੋ ਗਏ ਆ। ਕੈਪਟਨ ਸਰਕਾਰ ਨੇ ਸਾਰੇ ਬੈਂਕਾਂ ਦਾ ਕਰਜ਼ਾ ਮਾਫ ਕਰਨ ਦਾ ਵਾਅਦਾ ਕੀਤਾ ਸੀ, ਪਰ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਵਿੱਚ 5 ਏਕੜ ਤੱਕ ਦੇ ਮਾਲਕੀ ਕਿਸਾਨਾਂ ਦਾ 2 ਲੱਖ ਰੁਪਏ ਦਾ ਕਰਜ਼ਾ ਤੇ ਨੈਸ਼ਨਲ ਬੈਂਕਾਂ ਦੇ ਵਿੱਚ ਛੋਟੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮਾਫ ਕੀਤਾ ਸੀ। ਸਭ ਤੋਂ ਮਾੜੀ ਹਾਲਤ ਇਸ ਵੇਲੇ ਪੰਜਾਬ ਦੇ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕਾਂ ਦੀ ਹੈ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕਰਜ਼ਾ ਮਾਫ ਕਰਨ ਦਾ ਵਾਅਦਾ ਕਰਦੇ ਰਹੇ ਤੇ ਫਿਰ ਸਰਕਾਰ ਦੇ ਆਖਰੀ 4 ਮਹੀਨੇ ਚਰਨਜੀਤ ਚੰਨੀ ਹੋਰਾਂ ਨੇ ਵੀ ਮਸਲਾ ਹੱਲ ਕਰਨ ਦਾ ਐਲਾਨ ਕੀਤਾ, ਜਿਹਦੇ ਕਰਕੇ ਬੈਂਕਾਂ ਦੇ ਕਰਜ਼ਦਾਰਾਂ ਨੇ ਕਿਸ਼ਤਾਂ ਅਦਾ ਨਹੀਂ ਕੀਤੀਆਂ। ਕਾਂਗਰਸ ਆਪਣੇ 5 ਸਾਲ ਪੂਰੇ ਕਰਕੇ ਲੰਘ ਗਈ, ਖੇਤੀਬਾੜੀ ਵਿਕਾਸ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਕਿਸਾਨਾਂ ਦੇ ਪੱਲੇ ਕੁਝ ਨਹੀਂ ਪਿਆ, ਉਹ ਸਰਕਾਰ ਦੀ ਕਰਜ਼ ਮਾਫੀ ਦੇ ਭਰੋਸੇ ਰਹਿ ਕੇ ਡਿਫਾਲਟਰ ਹੋ ਗਏ। ਮਾਛੀਵਾੜਾ ਖੇਤੀਬਾੜੀ ਵਿਕਾਸ ਬੈਂਕ ਤੋਂ ਕਰਜ਼ਾ ਲੈਣ ਵਾਲੇ 360 ਕਿਸਾਨਾਂ ਤੋਂ 240 ਡਿਫਾਲਟਰ ਹੋ ਗਏ। ਖੇਤੀਬਾੜੀ ਵਿਕਾਸ ਬੈਂਕ ਤੋਂ ਕਰਜ਼ਾ ਲੈਣ ਵਾਲੇ ਕਿਸਾਨ ਇਹ ਕਹਿੰਦੇ ਆ ਕਿ ਇੱਕ ਕਿਸਾਨ ਕਹਿੰਦਾ 10 ਲੱਖ ਰੁਪਏ ਦਾ ਕਰਜ਼ਾ ਲਿਆ ਸੀ, 17 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਕਾਂਗਰਸ ਨੇ ਐਲਾਨ ਕੀਤਾ ਸੀ ਸਾਰੇ ਬੈਂਕਾਂ ਦਾ ਕਰਜ਼ਾ ਮਾਫ ਹੋਊਗਾ, ਉਹਨੇ ਕਿਸ਼ਤ ਭਰਨੀ ਬੰਦ ਕਰਤੀ ਤੇ ਉਹ ਬੈਂਕ ਦਾ ਡਿਫਾਲਟਰ ਜਿਹੜਾ ਸੀ ਉਹ ਹੋ ਗਿਆ। ਇਹ ਗੱਲ ਜਿਹੜੀ ਜਦੋਂ ਕਰਜ਼ਾ ਮਾਫੀ ਦੀ ਚੱਲੀ ਸੀ ਉਸ ਵੇਲੇ ਦੀਆਂ ਰਿਕਾਰਡਿੰਗਸ ਹੋਣਗੀਆਂ, ਅੱਜ ਵੀ ਸੋਸ਼ਲ ਮੀਡੀਆ ਤੇ ਪਈਆਂ,
ਉਦੋਂ ਮੈਂ ਇਹ ਗੱਲ ਕਹੀ ਸੀ ਕਿ ਇਹ ਕਿਸਾਨਾਂ ਲਈ ਬੜਾ ਖਤਰਨਾਕ ਹੋਊਗਾ ਇਹ ਜਿਹੜਾ ਐਲਾਨ ਕੀਤਾ, ਕਿਉਂਕਿ ਲੋਕ ਜਿਹੜੇ ਉਹ ਭੁਲਾਵਿਆਂ 'ਚ ਆ ਜਾਂਦੇ ਆ। ਲੋਕਾਂ ਨੇ ਉਦੋਂ ਕਰਜ਼ੇ ਹੋਰ ਚੁੱਕ ਲਏ ਸੀ। ਜੇ ਕਿਸੇ ਦੇ ਸਿਰ ਦੇ ਉੱਤੇ 5 ਲੱਖ ਦਾ ਕਰਜ਼ਾ ਸੀ, ਉਹਨੇ ਕੀ ਕੀਤਾ, ਝੱਟ ਦੇਣੀ 5 ਲੱਖ ਦਾ ਕਰਜ਼ਾ ਹੋਰ ਚੁੱਕ ਲਿਆ ਵੀ ਸਰਕਾਰ ਨੇ ਤਾਂ ਕਹਿਤਾ ਇਹਨਾਂ ਨੇ ਸਾਰੇ ਦਾ ਸਾਰਾ ਮਾਫ ਕਰ ਦੇਣਾ, ਮੈਂ 5 ਕਿਉਂ ਮਾਫ ਕਰਾਊਂਗਾ, ਮੈਂ 10 ਲੱਖ ਮਾਫ ਕਰਾ ਲੂੰਗਾ। ਜਿਹੜੀਆਂ ਬੈਂਕਾਂ ਸੀਗੀਆਂ ਉਹਨਾਂ ਨੇ ਕਿਸ਼ਤਾਂ ਮੰਗਣੀਆਂ ਸੀ। ਅੱਜ ਕੀ ਹਾਲਾਤ ਕੀ ਬਣੇ ਕਿ ਇਹ ਡਿਫਾਲਟਰ ਹੋ ਗਏ, ਅੱਗੋਂ ਹੁਣ ਇਹਨਾਂ ਕਿਸਾਨਾਂ ਨੂੰ ਕਰਜ਼ਾ ਨਹੀਂ ਮਿਲਣਾ। ਅਸਲ ਦੇ ਵਿੱਚ ਜਿਹੜੇ ਲੋਕ ਲੁਭਾਊ ਨਾਅਰੇ ਨੇ ਉਹਨਾਂ ਨੇ ਸਿਆਸਤਦਾਨਾਂ ਨੂੰ ਤਾਂ ਬਣਾ ਦਿੱਤਾ, ਪਰ ਪੰਜਾਬ ਤੇ ਇਹਦੇ ਵਰਗੇ ਹੋਰ ਸੂਬਿਆਂ ਦਾ ਬੇੜਾ ਗਰਕ ਕਰਨ ਦੇ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਨਿਭਾਇਆ ਉਹ ਇਹਨਾਂ ਲੋਕ ਲੁਭਾਊ ਨਾਅਰਿਆਂ ਨੇ ਨਿਭਾਇਆ। ਜੀ ਬਿਲਕੁਲ, ਅਗਲੀ ਖਬਰ ਵੱਲ ਵਧੀਏ ਪੰਨੂ ਸਾਹਿਬ। ਤੇ ਕਿਸਾਨ ਡਿਫਾਲਟਰਾਂ ਦੀ ਤਾਂ ਗੱਲ ਹੋ ਗਈ, ਪਰ ਬਿਜਲੀ ਬਿੱਲ ਦੇ ਜਿਹੜੇ ਡਿਫਾਲਟਰ ਆ ਉਹਨਾਂ ਨੂੰ ਕਾਹਦੀਆਂ ਭਾਜਣਾ ਪੈ ਗਈਆਂ? ਐਕਚੁਅਲੀ ਕੀ ਆ ਕਿ ਜਦੋਂ ਹੁਣ 600 ਯੂਨਿਟ ਫ੍ਰੀ ਦੇਣਾ, ਜੀ ਉਹਦੇ ਕਈ ਕੁਝ ਜਿਹੜਾ ਉਹ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਕਿ ਕਿਹਨੂੰ ਕਿਹਨੂੰ ਮਿਲੂਗਾ, ਕਿਹਨੂੰ ਨਹੀਂ ਮਿਲੂਗਾ। ਇਹਨੂੰ ਲੈ ਕੇ ਆ 2 ਦਿਨ ਤਾਂ ਜੋ ਤੁਹਾਡੇ ਸਾਹਮਣੇ ਆ ਕਿਦਾਂ ਦੁਹਾਈ ਮੱਚੀ ਰਹੀ ਆ। ਇੱਕ ਕਿਸੇ ਨੇ ਠੀਕ ਗੱਲ ਆਖੀ ਸੀ ਵੀ ਨਾ ਤਾਂ ਇਹ ਐਸਸੀ ਜਾਂ ਬੀਸੀ ਦਾ ਮਸਲਾ ਹੈ, ਇਹ ਤਾਂ ਏਸੀ ਦਾ ਮਸਲਾ ਹੈ। ਜੀ ਜਿਨ੍ਹਾਂ ਦੇ ਘਰਾਂ ਦੇ ਵਿੱਚ 4-4 5-5 ਏਸੀ ਲੱਗੇ ਹੋਏ ਆ, ਉਹ ਵੀ ਸੋਸ਼ਲ ਮੀਡੀਆ ਦੇ ਉੱਤੇ ਇਹ ਪੋਸਟਾਂ ਪਾ ਰਹੇ ਆ ਕਿ ਜਨਰਲ ਕੈਟਾਗਰੀ ਨਾਲ ਬਹੁਤ ਧੱਕਾ ਹੋ ਗਿਆ ਤੇ ਜਿਹੜਾ ਐਸਸੀ ਭਾਈਚਾਰਾ ਉਹਨੂੰ ਜ਼ਿਆਦਾ ਕੁਝ ਜਿਹੜਾ ਉਹ ਦੇ ਦਿੱਤਾ। ਮਤਲਬ ਕਿ ਜਦੋਂ ਤੁਸੀਂ ਇੰਨੇ ਏਸੀ ਅਫੋਰਡ ਕਰਦੇ ਹੋ, ਵੱਡੀਆਂ ਗੱਡੀਆਂ ਅਫੋਰਡ ਕਰਦੇ ਹੋ, ਫਿਰ ਤੁਸੀਂ ਮੁਫਤ ਕਿਉਂ ਜਿਹੜਾ ਉਹ ਭਾਲਦੇ ਹੋ? ਪਰ ਇਹ ਗਿਆਨ ਵੰਡਣ ਵਾਲੇ ਨੇ, ਸੋਸ਼ਲ ਮੀਡੀਆ ਤੇ ਬਥੇਰੇ ਬੈਠੇ ਨੇ। ਜੀ ਹੁਣ ਭਾਜਣਾ ਇਸ ਗੱਲ ਦੀਆਂ ਜਿਹੜੀਆਂ ਪੈ ਗਈਆਂ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ 3 ਦਿਨਾਂ ਦੇ ਵਿੱਚ ਡਿਫਾਲਟਰਾਂ ਦੇ ਜਿੰਨੀਆਂ ਲਿਸਟਾਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਮੰਗ ਲਈਆਂ ਨੇ। ਔਰ ਬਿਜਲੀ ਮੰਤਰੀ ਜਿਹੜੇ ਹਰਭਜਨ ਸਿੰਘ ਈਟੀਓ ਆ, ਉਹਨੇ ਪਾਵਰਕਾਮ ਨੂੰ ਡਿਫਾਲਟਰਾਂ ਤੋਂ ਵਸੂਲੀ ਕਰਨ ਦੇ ਵਾਸਤੇ ਹਰੀ ਝੰਡੀ ਦੇ ਦਿੱਤੀ ਹੈ। ਪਾਵਰਕਾਮ ਨੇ ਫੀਲਡ ਦਫ਼ਤਰਾਂ ਨੂੰ ਚਿੱਠੀ ਜਾਰੀ ਕਰਤੀ ਹੈ ਤੇ ਬਿੱਲ ਨਾ ਭਰਨ ਵਾਲੇ ਡਿਫਾਲਟਰਾਂ ਦੇ ਕਨੈਕਸ਼ਨ ਕੱਟੇ ਜਾਣ ਦਾ ਰਾਹ ਪੱਧਰਾ ਹੋ ਗਿਆ। ਐਕਚੁਅਲੀ ਜੇ ਤੁਹਾਨੂੰ ਯਾਦ ਹੋਵੇ 17 ਦੇ ਵਿੱਚ ਜਦੋਂ ਚੋਣਾਂ ਹੋਈਆਂ ਤੇ ਅਜੇ ਨਤੀਜੇ ਆਉਣੇ ਸੀਗੇ, ਉਦੋਂ ਡਿਫਾਲਟਰਾਂ ਦੇ ਖਿਲਾਫ ਬਿਜਲੀ ਬੋਰਡ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਸੀਗਾ ਤੇ ਉਹਨਾਂ ਨੂੰ ਇਹ ਲੱਗਦਾ ਸੀਗਾ ਵੀ ਸਰਕਾਰ ਬਦਲ ਜੂਗੀ ਤੇ ਨਵੀਂ ਬਣਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਡਿਫਾਲਟਰਾਂ ਦੇ ਖਿਲਾਫ ਸ਼ਿਕੰਜਾ ਕੱਸੂਗੀ। ਸਰਕਾਰ ਬਣ ਗਈ ਕਾਂਗਰਸ ਦੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜੀ ਸੀ ਉਹ ਫਲੈਕਸੀਬਿਲਿਟੀ ਵਿਖਾਤੀ। ਉਦੋਂ ਰੌਲਾ ਪਿਆ, ਡਿਫਾਲਟਰਾਂ ਦੇ ਵਿੱਚ ਵੱਡੇ ਵੱਡੇ ਨਾਮ ਸਾਹਮਣੇ ਆ ਗਏ। ਵੱਡੇ ਨਾਵਾਂ ਦੇ ਵਿੱਚ ਸਿਆਸਤਦਾਨ ਤੇ ਸਿਆਸਤਦਾਨਾਂ ਦੇ ਨੇੜਲੇ ਲੋਕਾਂ ਦੀ ਬੜੀ ਲੰਬੀ ਚੌੜੀ ਲਿਸਟ ਸੀਗੀ। ਲੰਬੇ ਸਮੇਂ ਤੋਂ ਜਿਹੜਾ ਪਾਵਰਕਾਮ ਹੈ ਉਹ ਡਿਫਾਲਟਰਾਂ ਤੋਂ ਪੈਸਾ ਨਹੀਂ ਵਸੂਲ ਸਕਿਆ। ਮਸਲੇ ਹੱਲ ਕਰਨ ਵਾਲੇ ਚੰਨੀ ਦੀ ਸਰਕਾਰ ਦੇ ਵੇਲੇ ਪਾਵਰਕਾਮ ਦੇ ਉੱਤੇ ਦਬਾਅ ਪਾ ਕੇ ਡਿਫਾਲਟਰਾਂ ਦੇ ਕਨੈਕਸ਼ਨ ਕੱਟੇ ਜਾਣ ਤੋਂ ਰੋਕ ਦਿੱਤਾ ਗਿਆ ਸੀਗਾ। ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਇਹਦੇ ਵਿਧਾਇਕਾਂ ਨੇ ਪ੍ਰਚਾਰ ਕੀਤਾ ਕਿ ਨਵੀਂ ਸਰਕਾਰ ਡਿਫਾਲਟਰਾਂ ਦੇ ਬਕਾਏ ਮਾਫ ਕਰੂਗੀ। ਮੁੱਖ ਮੰਤਰੀ ਹੋਰਾਂ ਨੇ 2 ਕਿਲੋਵਾਟ ਵਾਲੇ ਸਾਰੇ ਡਿਫਾਲਟਰਾਂ ਦੇ 31 ਦਸੰਬਰ 21 ਤੱਕ ਦੇ ਬਕਾਏ ਮਾਫ ਕਰਨ ਦਾ ਐਲਾਨ ਕੀਤਾ। ਇਹਦੇ ਨਾਲ ਡਿਫਾਲਟਰਾਂ ਨੂੰ 1000 ਕਰੋੜ ਰੁਪਏ ਦੀ ਰਾਹਤ ਮਿਲੂਗੀ। ਹੁਣ ਸਰਕਾਰ ਨੇ ਫੈਸਲਾ ਕੀਤਾ ਕਿ ਇਹਦੇ ਤੋਂ ਬਾਅਦ ਜਿਹੜੇ ਡਿਫਾਲਟਰ ਰਹਿ ਗਏ ਆ ਉਹਨਾਂ ਤੋਂ ਬਕਾਏ ਵਸੂਲੇ ਜਾਣਗੇ। ਪੰਜਾਬ ਸਰਕਾਰ ਨੇ 2 ਹਫ਼ਤਿਆਂ ਦੇ ਅੰਦਰ ਅੰਦਰ ਬਕਾਏ ਵਸੂਲਣ ਦੇ ਹੁਕਮ ਜਾਰੀ ਕਰ ਦਿੱਤੇ ਆ। ਪਾਵਰਕਾਮ ਦੇ ਅਧਿਕਾਰੀ ਸਖਤ ਰੌਂ ਦੇ ਵਿੱਚ ਹੈ ਕਿਉਂਕਿ ਉਤੋਂ ਹਦਾਇਤਾਂ ਆ ਗਈਆਂ। ਮਾਫੀ ਦੇ ਚੱਕਰ ਦੇ ਵਿੱਚ ਡਿਫਾਲਟਰਾਂ ਦੇ ਵੱਲੋਂ ਵੱਡੇ ਬਿੱਲ ਖੜੇ ਹੋ ਗਿਆ। ਪਾਵਰਕਾਮ ਦੀ ਵਿੱਤੀ ਹਾਲਤ ਇਸ ਤਰ੍ਹਾਂ ਦੀ ਇਜਾਜ਼ਤ ਨਹੀਂ ਦਿੰਦੀ ਕਿ ਕੁਝ ਦਿਨ ਹੋਰ ਅੱਗੇ ਇਹ ਮਾਮਲਾ ਪਾਤਾ ਜਾਵੇ। ਪੰਜਾਬ ਸਰਕਾਰ ਦੇ ਵੱਲ ਪਿਛਲੇ ਵਰੇ ਦੇ ਕਰੀਬ 8500 ਕਰੋੜ ਰੁਪਏ ਦੀ ਸਬਸਿਡੀ ਬਕਾਇਆ ਖੜੀ ਹੈ। ਪੰਜਾਬ ਸਰਕਾਰ ਨੇ ਬਕਾਏ ਵਸੂਲਣ ਲਈ ਹਦਾਇਤ ਤਾਂ ਦੇ ਦਿੱਤੀ ਪਰ ਬਿਜਲੀ ਚੋਰੀ ਰੋਕਣ ਦੇ ਬਾਰੇ ਕੋਈ ਹੁਕਮ ਜਾਰੀ ਨਹੀਂ ਹੋਏ। ਪਾਵਰਕਾਮ ਨੂੰ ਵੱਡਾ ਰਗੜਾ ਜਿਹੜਾ ਉਹ ਬਿਜਲੀ ਦੀ ਚੋਰੀ ਦੇ ਕਰਕੇ ਲੱਗ ਰਿਹਾ। ਹਰ ਸਾਲ 1200 ਤੋਂ ਲੈ ਕੇ 1500 ਕਰੋੜ ਰੁਪਏ ਦੀ ਬਿਜਲੀ ਚੋਰੀ ਹੋ ਰਹੀ ਹੈ। ਔਰ
ਪਾਵਰਕਾਮ ਦੇ ਜਿਹੜੇ ਖਪਤਕਾਰ ਨੇ ਉਹਨਾਂ ਦੇ ਵੱਲ 4000 ਕਰੋੜ ਰੁਪਏ ਦੇ ਬਕਾਏ ਖੜੇ ਆ, ਜਿਹਦੇ ਵਿੱਚੋਂ 2600 ਕਰੋੜ ਰੁਪਏ ਦੇ ਬਕਾਏ ਕੱਲੇ ਸਰਕਾਰੀ ਕਨੈਕਸ਼ਨਾਂ ਵੱਲ ਨੇ, 1500 ਕਰੋੜ ਰੁਪਏ ਦੇ ਬਕਾਏ ਆਮ ਖਪਤਕਾਰਾਂ ਦੇ ਵੱਲ ਨੇ, ਜਿਹੜੇ ਸਿਆਸੀ ਢਾਲ ਬਣ ਕੇ ਬਚਦੇ ਰਹੇ ਆ। ਅਗਲੇ ਕੁਝ ਦਿਨਾਂ ਦੇ ਦੌਰਾਨ ਜਦੋਂ ਆਪਾਂ ਗੱਲਬਾਤ ਕਰਾਂਗੇ, ਤੁਸੀਂ ਦੇਖਿਓ ਇਸ ਮਾਮਲੇ ਦੇ ਉੱਤੇ ਜਿਨ੍ਹਾਂ ਲੋਕਾਂ ਦੇ ਨਾਮ ਸਾਹਮਣੇ ਆਉਣਗੇ ਉਹ ਬਹੁਤ ਨਾਮਵਰ ਲੋਕ ਜਿਹੜੇ ਉਹ ਹੋਣਗੇ ਜਿਨ੍ਹਾਂ ਨੇ ਇਹ ਬਿੱਲ ਨਹੀਂ ਦਿੱਤੇ, ਔਰ ਕਿੰਨੇ ਕਿੰਨੇ ਉਹਨਾਂ ਦੇ ਵੱਲ ਬਿੱਲ ਖੜੇ ਨੇ। ਬਹੁਤ ਸਾਰੇ ਲੋਕ ਹੈਰਾਨੀਜਨਕ ਤਰੀਕੇ ਦੇ ਨਾਲ ਇਹ ਜਿਹੜਾ ਜੀ ਉਹ ਆਉਂਦੇ ਦਿਨਾਂ ਦੇ ਦੌਰਾਨ ਸੁਣਨਗੇ। ਭਾਜੜਾਂ ਪੈ ਗਈਆਂ ਅੱਜ ਤੋਂ ਕਿ ਕਿਸੇ ਤਰੀਕੇ ਨਾਲ ਪਹਿਲਾਂ ਹੀ ਸਾਈਡਲਾਈਨ ਹੋ ਕੇ ਬਿੱਲ ਬੁੱਲ ਜੇ ਭਰ ਕੇ ਤੇ ਆਪਣਾ ਕਨੈਕਸ਼ਨ ਜਿਹੜਾ ਉਹ ਬਚਾ ਲਿਆ ਜਾਵੇ। ਹਾਂਜੀ ਬਿਲਕੁਲ, ਲੋਕ ਜਿਹੜੇ ਆ ਹਾਈ ਪ੍ਰੋਫਾਈਲ ਲੋਕ ਜਿਹੜੇ ਨੰਗੇ ਤਾਂ ਜ਼ਰੂਰ ਹੋਣਗੇ, ਪਰ ਦੱਸਦੇ ਆ ਵੀ ਜਦੋਂ ਕਾਂਗਰਸ ਨੇ ਬਿੱਲ ਮਾਫ ਕਰਨ ਦੀ ਮੁਹਿੰਮ ਚਲਾਈ ਸੀ, ਇਹ ਅਕਤੂਬਰ ਮਹੀਨੇ ਦੀਆਂ ਗੱਲਾਂ, ਤੇ ਉਦੋਂ ਇਹਨਾਂ ਦਾ ਹੀ ਐਮਐਲਏ ਜਿਹੜਾ ਹਰਮਿੰਦਰ ਸਿੰਘ ਗਿੱਲ ਆ, ਉਹਦਾ 19 ਕੁ ਲੱਖ ਰੁਪਈਆ 85,000 19,85,000 ਰੁਪਈਆ ਮਾਫ ਹੋ ਗਿਆ ਸੀਗਾ ਪੰਨੂ ਸਾਹਿਬ। ਅਗਲੀ ਜੇ ਖਬਰ ਵੱਲ ਵਧ ਗਏ, ਗੱਲ ਕਰੀਏ ਸਤਲੁਜ ਯਮੁਨਾ ਲਿੰਕ ਨਹਿਰ ਦੀ। ਇੱਕ ਬਿਆਨ ਨੇ ਸਿਆਸਤ ਕਰਮਾ ਦਿੱਤੀ ਹੈ, ਤੇ ਪੰਨੂ ਸਾਹਿਬ ਉਹ ਬਿਆਨ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਨੇ ਜੀ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਸੁਸ਼ੀਲ ਗੁਪਤਾ ਹੈ, ਦਿੱਲੀ ਤੋਂ ਰਾਜ ਸਭਾ ਦਾ ਮੈਂਬਰ ਹੈ, ਉਹਨੇ ਇਹ ਬਿਆਨ ਉਹਦਾ ਜਿਹੜਾ ਉਹ ਚਰਚਾ ਦੇ ਵਿੱਚ ਹੈ ਇਸ ਵੇਲੇ ਕਿ ਉਹਨੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਦੇ ਉੱਤੇ ਹਰਿਆਣੇ ਦੇ ਪੱਖ ਦੇ ਵਿੱਚ ਲਏ ਸਟੈਂਡ ਤੋਂ ਬਾਅਦ ਇਹ ਸਿਆਸਤ ਜਿਹੜੀ ਆ ਉਹ ਗਰਮਾਈ ਆ। ਉਹਨੇ ਇਹ ਗੱਲ ਕਹੀ ਆ ਕਿ SYL ਦਾ ਨਹਿਰ ਦਾ ਪਾਣੀ ਹਰਿਆਣਾ ਦੇ ਪਿੰਡ ਪਿੰਡ ਦੇ ਵਿੱਚ ਪਹੁੰਚੂਗਾ, ਔਰ ਉਹਨੇ ਇਹ ਕਿਹਾ ਕਿ ਇਹਨਾਂ ਪਾਣੀਆਂ ਦੇ ਉੱਤੇ ਹਰਿਆਣੇ ਦਾ ਹੱਕ ਹੈ। ਉਧਰ ਜਿਹੜੇ ਅਰਵਿੰਦ ਕੇਜਰੀਵਾਲ ਤੇ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਅਜੇ ਤੱਕ ਇਹਦੇ ਸੁਸ਼ੀਲ ਗੁਪਤਾ ਦੇ ਦਾਅਵੇ ਦੇ ਉੱਤੇ ਉਹਨਾਂ ਦਾ ਕੋਈ ਪ੍ਰਤੀਕਰਮ ਨਹੀਂ ਆਇਆ। ਪੰਜਾਬ ਸਰਕਾਰ ਦਾ ਵੀ ਇਹਦੇ ਉੱਤੇ ਅਜੇ ਕੋਈ ਪ੍ਰਤੀਕਰਮ ਨਹੀਂ ਆਇਆ, ਜਦੋਂ ਕਿ ਇਸ ਵੇਲੇ ਸਿਆਸਤ ਜਿਹੜੀ ਆ ਉਹ ਫੁੱਲ ਗਰਮਾਈ ਹੋਈ ਆ। ਅਕਾਲੀ ਦਲ ਬਾਦਲ ਜਿਹੜਾ ਉਹ ਇਹ ਕਹਿੰਦਾ ਕਿ ਅਸੀਂ ਸਪਸ਼ਟੀਕਰਨ ਮੰਗਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਤੋਂ। ਇਹ ਵੀ ਕਹਿੰਦੇ ਨੇ ਕਿ ਸਾਡੇ ਜਿਹੜੇ ਦਰਿਆਈ ਪਾਣੀ ਨੇ ਉਹ ਸਾਡੀ ਲਾਈਫ ਲਾਈਨ ਨੇ। ਬਿਲਕੁਲ ਹੈਗੇ ਨੇ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਸਵਾਲ ਜਿਹੜਾ ਨਾ ਪ੍ਰਵੀਨ ਸਭ ਤੋਂ ਵੱਡਾ ਇਹ ਆ ਕਿ ਇਹ ਮਾਮਲਾ ਇੰਨਾ ਉਲਝਿਆ ਕਿਉਂ ਤੇ ਕਿਹਨੇ ਉਲਝਾਇਆ। ਜੇ ਤੁਸੀਂ SYL ਜਿਹੜੀ ਬਣਨ ਤੋਂ ਲੈ ਕੇ ਉਹਦਾ ਟੱਕ ਲੱਗਣ, ਫਿਰ ਕਪੂਰੀ ਮੋਰਚਾ ਜਿਹੜਾ ਧਰਮ ਯੁੱਧ ਮੋਰਚੇ ਦੇ ਵਿੱਚ ਤਬਦੀਲ ਹੋ ਗਿਆ, ਉਹਦੇ ਸਾਰੇ ਨੂੰ ਜਾਣੋ ਤੇ ਬਹੁਤ ਸਾਰੇ ਚਿਹਰੇ ਤੁਹਾਡੇ ਸਾਹਮਣੇ ਨਜ਼ਰ ਆਉਣਗੇ ਜਿਨ੍ਹਾਂ ਚਿਹਰਿਆਂ ਨੇ ਇਹਦੇ ਉੱਤੇ ਰੱਜਵੀਂ ਰਾਜਨੀਤੀ ਕੀਤੀ, ਪਰ ਇਸ ਮਸਲੇ ਨੂੰ ਇੰਨਾ ਕੁ ਉਲਝਾ ਦਿੱਤਾ, ਇੰਨਾ ਕੁ ਗੁੰਝਲਦਾਰ ਬਣਾ ਦਿੱਤਾ ਕਿ ਇਹ ਮਸਲਾ ਅਸਲ ਦੇ ਵਿੱਚ ਕੀ ਆ ਕਿਸੇ ਆਮ ਬੰਦੇ ਨੂੰ ਪਤਾ ਹੀ ਨਹੀਂ। ਹੁਣ ਜਿਹੜਾ ਇਹ ਬਿਆਨ ਦੇਣ ਵਾਲਾ ਸੁਸ਼ੀਲ ਗੁਪਤਾ ਹੈ, ਉਹਨੂੰ ਕੀ ਪਤਾ ਕਿ SYL ਜਿਹੜੀ ਆ ਉਹ ਮਾਇਨੇ ਕੀ ਰੱਖਦੀ ਆ ਪੰਜਾਬ ਦੇ ਵਾਸਤੇ। ਇਹ ਮੈਂ ਅਕਸਰ ਇਹ ਗੱਲ ਕਰਦਾ ਕਿ ਇਹ ਕੋਈ ਸਵਿਚ ਨਹੀਂਗਾ ਜਿਹੜਾ ਲੱਗਿਆ ਹੋਇਆ ਰਾਤ ਨੂੰ ਕੋਈ ਔਨ ਕਰ ਦੂਗਾ ਤੇ ਸਵੇਰ ਨੂੰ SYL ਦੇ ਵਿੱਚ ਪਾਣੀ ਚੱਲਣਾ ਸ਼ੁਰੂ ਹੋ ਜਾਊਗਾ। ਇਹ ਪੰਜਾਬ ਹੈ, ਪੰਜਾਬੀ ਕਿਸੇ ਵੀ ਹਾਲਤ ਦੇ ਵਿੱਚ SYL ਬਣ ਨਹੀਂ ਦੇਣਗੇ, ਚਾਹੇ ਉਹਦੇ ਵਾਸਤੇ ਕੁਝ ਵੀ ਉਹਨਾਂ ਨੂੰ ਕਰਨਾ ਪਏ, ਕਿਸੇ ਵੀ ਤਰੀਕੇ ਦੀ ਐਜੀਟੇਸ਼ਨ ਉਹਨਾਂ ਨੂੰ ਕਰਨੀ ਪਏ। ਉਹ ਦਿਨ ਗਏ ਜਦੋਂ ਇਹ ਕਿਹਾ ਜਾਂਦਾ ਸੀ ਕਿ ਇਹ ਨਹਿਰ ਦੁਬਾਰਾ ਜਿਹੜੀ ਉਹ ਚੱਲ ਪਊਗੀ। ਉਂਝ ਵੀ ਅਕਾਲੀ ਦਲ ਬਾਦਲ ਅੱਜ ਇਹ ਕਹਿੰਦਾ ਤਾਂ ਹੈ ਕਿ ਅਸੀਂ ਇਸ ਨਹਿਰ ਦੇ ਉੱਤੇ ਸੰਘਰਸ਼ ਕਰਾਂਗੇ, ਪਰ ਉਹਨਾਂ ਦੀ ਡੀ ਨੋਟੀਫਾਈ ਕਰਨ ਵਾਲਾ ਮੁਹਿੰਮ ਦਾ ਕੀ ਬਣਿਆ। ਜਿਹੜੇ ਕਹਿੰਦੇ ਸੀ ਡੀ ਨੋਟੀਫਾਈ ਕਰਤੀਆਂ ਜ਼ਮੀਨਾਂ, ਅਸੀਂ ਵਾਪਸ ਦੇਤੀਆਂ ਸਾਰੀਆਂ ਦੀਆਂ ਸਾਰੀਆਂ ਜ਼ਮੀਨਾਂ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਤੋਂ ਇਹ ਜ਼ਮੀਨਾਂ ਆਈਆਂ ਸੀ, ਤੇ ਨਹਿਰ ਪੂਰਨ ਦੇ ਵਾਸਤੇ ਵੀ ਇਹ ਤਾਂ ਟਰੈਕਟਰ ਟਰਾਲੀਆਂ ਲੈ ਕੇ ਚਲੇ ਗਏ ਸੀ, ਕਹਿੰਦੇ ਸੀ ਨਹਿਰ ਜਿਹੜੀ ਆ ਉਹ ਪੂਰ ਦਿੱਤੀ ਆ। ਉਂਝ ਵੈਸੇ ਇਹ ਬਣੀ ਜਿੰਨੀ ਕੁ ਹੈਗੀ, ਹੁਣ ਤਾਂ ਟੁੱਟ ਗਈ ਸਾਰੀ ਲਗਭਗ, ਕਿਤੇ ਭਾਵੇਂ ਕੁਝ ਥਾਵਾਂ ਦੇ ਉੱਤੇ ਬਣੀ ਰਹਿ ਗਈ ਹੋਵੇ, ਨਹੀਂ ਤਾਂ ਬਹੁਤੇ ਥਾਵਾਂ ਤੋਂ ਤਾਂ ਇਹ ਟੁੱਟ ਗਈ ਆ। ਇਹਦੇ ਉੱਤੇ ਦੁਬਾਰਾ ਕੰਮ ਸ਼ੁਰੂ ਹੋ ਸਕਣਾ ਇੰਪੋਸੀਬਲ ਜਿਹੜਾ ਉਹ ਕਿਹਾ ਜਾ ਸਕਦਾ ਹੈ। ਇਹ ਕਦੀ ਵੀ ਨਹੀਂ ਹੋ ਸਕਦਾ ਕਿ ਇਹ ਨਹਿਰ ਬਣੇ ਕੋਈ, ਜਾਂ ਇਹ ਹੋਵੇ ਕਿ ਰਾਤੋਂ ਰਾਤ ਬਣ ਗਈ ਜੀ ਸਵੇਰ ਨੂੰ ਪਾਣੀ ਚੱਲਣਾ ਸ਼ੁਰੂ ਹੋ ਗਿਆ। ਜਦੋਂ ਬਣੀ ਸੀਗੀ ਉਦੋਂ ਦੇ ਵਿੱਚ ਤੇ ਅੱਜ ਦੀ ਸਿਚੁਏਸ਼ਨ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਉਦੋਂ ਹਾਲਾਤ ਕੁਝ ਹੋਰ ਸੀ, ਅੱਜ
ਪਾਣੀਆਂ ਦੀ ਇੱਕ ਇੱਕ ਬੂੰਦ ਨੂੰ ਪੰਜਾਬ ਤਰਸ ਰਿਹਾ ਤੇ ਅਜੇ ਹੋਰ ਤਰਸੂਗਾ। ਹਾਂਜੀ, ਪਨੂੰ ਸਾਹਿਬ ਜਾਂਦੇ ਜਾਂਦੇ ਗੱਲ ਕਰੀਏ ਪਾਣੀ ਤੋਂ, ਗੱਲ ਯਾਦ ਆ ਗਈ ਬਿਜਲੀ ਦੀ, ਤੇ ਬਿਜਲੀ ਤੋਂ ਗੱਲ ਯਾਦ ਆ ਗਈ ਕੋਲੇ ਦੀ। ਕੋਲੇ ਦੀ ਦੱਸਦੇ ਘਾਟ ਪੈ ਗਈ ਹੈ ਤੇ ਥਰਮਲ ਠੰਡੇ ਵੀ ਹੋ ਸਕਦੇ ਆ। ਦੇਖੋ, ਪੰਜਾਬ ਨੂੰ ਇਹ ਥਰਮਲ ਤੋਂ ਤਾਂ ਖਹਿੜਾ ਛਡਾਉਣਾ ਪਊਗਾ, ਬਲਕਿ ਮੁਲਕ ਨੂੰ ਛਡਾਉਣਾ ਪਊਗਾ, ਕਿਉਂਕਿ ਕੋਲਾ ਜਿਹੜੀ ਕੁਦਰਤੀ ਨੈਚੁਰਲ ਚੀਜ਼ ਹੈ ਉਹ ਮੁੱਕਣੀ ਹੈ ਇੱਕ ਦਿਨ। ਤੁਸੀਂ ਕਿੰਨਾ ਕੱਢ ਲਓਗੇ ਜੀ ਉੱਥੋਂ? ਔਰ ਇਹ ਜਿਹੜੇ ਸਮਝੌਤੇ 25-25 ਸਾਲਾਂ ਦੇ ਸੁਖਬੀਰ ਸਿੰਘ ਬਾਦਲ ਨੇ ਕੀਤੇ ਆ ਇਹਨਾਂ ਕੰਪਨੀਆਂ ਦੇ ਨਾਲ, ਇਹ ਸਮਝੌਤੇ ਬੜੇ ਖਤਰਨਾਕ ਨੇ, ਕਿਉਂਕਿ ਇਹ ਪੰਜਾਬ ਦੇ ਵਾਸਤੇ ਜਾਂ ਪੰਜਾਬ ਦੇ ਲੋਕਾਂ ਦੇ ਵਾਸਤੇ ਤਾਂ ਹੈ ਹੀ ਨਹੀਂ, ਕੰਪਨੀਆਂ ਦੇ ਵਾਸਤੇ ਨੇ। ਕੰਪਨੀਆਂ ਕੀ ਕਰਦੀਆਂ ਨੇ, ਕਿਉਂਕਿ ਸਮਝੌਤੇ ਦੇ ਵਿੱਚ ਇਹ ਦਰਜ ਹੈ ਕਿ ਬਿਜਲੀ ਲਓ ਜਾਂ ਨਾ ਲਓ, ਪ੍ਰੋਡਿਊਸ ਕਰਨ ਜਾਂ ਨਾ ਕਰਨ, ਉਹਨਾਂ ਨੂੰ ਪੈਸੇ ਉਹਦੇ ਮਿਲਣੇ ਆ। ਇਹ ਐਕਚੁਅਲੀ ਸਭ ਤੋਂ ਖਤਰਨਾਕ ਹੈ। ਹੁਣ ਇਹ ਕਿਹਾ ਜਾ ਰਿਹਾ ਕਿ ਜਿਹੜੇ ਇਹ ਪ੍ਰਾਈਵੇਟ ਥਰਮਲ ਪਲਾਂਟ ਨੇ, ਕੋਲੇ ਦੀ ਕਮੀ ਕਰਕੇ ਬਿਜਲੀ ਦਾ ਸੰਕਟ ਜਿਹੜਾ ਉਹ ਆ ਸਕਦਾ। ਜੇ ਇਹਦੇ ਵਿੱਚ ਲਿਖਿਆ ਹੁੰਦਾ ਕਿ ਤੁਹਾਡੇ ਕੋਲ ਇੰਨਾ ਕੋਲਾ ਚਾਹੀਦਾ, ਤੁਸੀਂ ਇੰਤਜ਼ਾਮ ਕਰੋਗੇ, ਜੇ ਬਿਜਲੀ ਦੀ ਸਪਲਾਈ ਨਹੀਂ ਤੇ ਫਿਰ ਉਹਨਾਂ ਨੂੰ ਪੇਮੈਂਟ ਕਾਹਦੀ? ਥਰਮਲ ਪਲਾਂਟ ਦੇ ਵਾਸਤੇ ਲਗਭਗ 74.5 ਟਨ ਕੋਲੇ ਦੀ ਜ਼ਰੂਰਤ ਹੈ। ਸੂਬੇ ਨੂੰ ਬਲੈਕ ਆਊਟ ਤੋਂ ਬਚਾਉਣ ਦੇ ਵਾਸਤੇ ਬਿਜਲੀ ਮੰਤਰੀ ਨੇ ਕੇਂਦਰੀ ਕੋਲਾ ਮੰਤਰੀ ਦੇ ਨਾਲ ਅਪ੍ਰੈਲ ਦੇ ਪਹਿਲੇ ਹਫ਼ਤੇ ਮੁਲਾਕਾਤ ਕੀਤੀ ਸੀਗੀ। ਕੋਲੇ ਦੀ ਸਪਲਾਈ ਤੇ ਕੇਂਦਰੀ ਪੂਲ ਦੇ ਵਿੱਚੋਂ ਬਿਜਲੀ ਦੀ ਕਪੈਸਿਟੀ ਵਧਾਉਣ ਦੇ ਵਾਸਤੇ ਆਖਿਆ ਸੀ। ਇੰਨੇ ਦਿਨ ਬੀਤ ਜਾਣ ਤੋਂ ਬਾਅਦ ਕੇਂਦਰ ਨੇ ਵਾਧੂ ਕੋਲੇ ਦੀ ਸਪਲਾਈ ਨਾ ਹੋਣ ਦੇ ਹਾਲਾਤ ਜਿਹੜੇ ਉਹ ਉਸੇ ਤਰ੍ਹਾਂ ਜਿਉਂ ਦੇ ਤਿਉਂ ਬਣੇ ਹੋਏ ਆ। ਰਾਜਪੁਰਾ ਪਲਾਂਟ ਨੂੰ ਛੱਡ ਕੇ ਬਾਕੀ ਜਿਹੜੇ ਥਰਮਲ ਪਲਾਂਟ ਦੇ ਵਿੱਚ ਕੋਲੇ ਦਾ ਲਿਮਟਿਡ ਜਿਹਾ ਸਟਾਕ ਬਚਿਆ। ਜੀਵੀਕੇ ਥਰਮਲ ਪਲਾਂਟ ਦੇ ਦੋਨੋਂ ਯੂਨਿਟ 6 ਦਿਨ ਤੋਂ ਬੰਦ ਹੈ। ਸਭ ਤੋਂ ਜ਼ਿਆਦਾ ਬਿਜਲੀ ਪੈਦਾ ਕਰਨ ਵਾਲੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਵਿੱਚ ਸਥਿਤੀ ਉੱਥੇ ਵੀ ਗੰਭੀਰ ਬਣਦੀ ਤੁਰੀ ਜਾ ਰਹੀ ਆ। 2 ਦਿਨ ਦਾ ਉੱਥੇ ਸਟਾਕ ਬਚਿਆ। ਇਹਨਾਂ ਦੇ ਵਿੱਚੋਂ ਤਿੰਨਾਂ ਦੇ ਵਿੱਚੋਂ 2 ਯੂਨਿਟ ਹੀ ਬਿਜਲੀ ਪੈਦਾ ਜਿਹੜੇ ਉਹ ਕਰ ਰਹੇ ਆ। ਦੇਖੋ, ਇੱਥੋਂ ਬਚ ਕੇ ਫਿਰ ਤੁਸੀਂ ਜਾਓਗੇ ਕਿੱਥੇ ਜੀ? ਜਾਂ ਤਾਂ ਸੋਲਰ ਆ ਤੁਹਾਡੇ ਕੋਲੇ, ਸੋਲਰ ਵਾਲੇ ਪਾਸੇ ਨੂੰ ਤੁਰੋਗੇ, ਜਾਂ ਜਿਹੜੀਆਂ ਟਰਬਾਈਨ ਨੇ ਉਹ ਜਿਹੜੀਆਂ ਨਹਿਰਾਂ ਚੱਲਦੀਆਂ ਉੱਥੇ ਲਾਈਆਂ ਜਾਣ। ਮੈਂ ਕੱਲ ਵੀ ਗੱਲ ਕੀਤੀ ਇਹਦੇ ਸੰਬੰਧੀ, ਮੁੱਖ ਮੰਤਰੀ ਸਾਹਿਬ ਦੇ ਧਿਆਨ 'ਚ ਵੀ ਲੈਂਦਾ। ਜਿਹੜੀਆਂ ਟਰਬਾਈਨ ਨੇ ਜੇ ਉਹ ਲਗਾ ਦਿੱਤੀਆਂ ਜਾਣ, ਉਹਦੇ ਵਾਸਤੇ ਜਿਹੜੇ ਇੰਜੀਨੀਅਰ ਆ ਉਹ ਇਹ ਕਹਿੰਦੇ ਆ ਕਿ ਉਹਦੇ ਲਈ ਸਪੀਡ ਚਾਹੀਦੀ, ਜਿਹੜੀ ਪਾਣੀ ਦੀ ਉਹ ਸਪੀਡ ਘੱਟ ਹੈ। ਪਰ ਉਹ ਸਪੀਡ ਜਿਹੜੀ ਬਣਦੀ ਕਿੱਥੇ ਆ? ਜਿੱਥੋਂ ਪਾਣੀ ਸੁੱਟਿਆ ਜਾਂਦਾ ਹੇਠਾਂ, ਜਿੱਥੇ ਉਸ ਜਗ੍ਹਾ ਦੇ ਉੱਤੇ ਉਨੀ ਸਪੀਡ ਹੈਗੀ ਕਿ ਉਹ 7 ਤੋਂ 8 ਕਿਲੋਮੀਟਰ ਦੀ ਸਪੀਡ ਚਾਹੀਦੀ, ਉੱਥੇ ਇਹਦੇ ਨਾਲ ਤੇਜ਼ ਹੈ। ਜੇ ਇਹ ਜਰਮਨ ਤਕਨੀਕ ਦੀਆਂ ਟਰਬਾਈਨ ਉੱਥੇ ਲਾਤੀਆਂ ਜਾਣ ਤੇ ਇੱਕ ਜਗ੍ਹਾ ਦੇ ਉੱਤੋਂ ਕੋਈ 4 ਮੈਗਾਵਾਟ ਬਿਜਲੀ ਬਣ ਸਕਦੀ ਹੈ। ਟੋਟਲ ਮੇਰੀ ਜਾਚੇ ਕੋਈ 20 ਦੇ ਕਰੀਬ ਇਹ ਟਰਬਾਈਨ ਲਾਈਆਂ ਜਾ ਸਕਦੀਆਂ ਨੇ। ਔਰ ਜਾਂ ਫਿਰ ਜਿਹੜਾ ਸੋਲਰ ਹੈ ਉਹਦੇ ਵਿੱਚ ਲੋਕਾਂ ਨੂੰ ਫਲੈਕਸੀਬਿਲਿਟੀ ਦਿੱਤੀ ਜਾਵੇ, ਜਿਹੜੇ ਉਹਦੇ ਉੱਤੇ ਮਿਲਦੀ ਰਿਬੇਟ ਮਿਲਦੀ ਆ, ਉਹ ਰਿਬੇਟ ਕੁਝ ਵਧਾ ਦਿੱਤੀ ਜਾਵੇ। ਲੋਕਾਂ ਦੀਆਂ ਛੱਤਾਂ ਦੇ ਉੱਤੇ ਇਹ ਵੱਧ ਤੋਂ ਵੱਧ ਲੱਗ ਜਾਣ ਤਾਂ ਬਿਜਲੀ ਜਿਹੜੀ ਆ ਉਹਦੇ ਤੋਂ ਖਹਿੜਾ ਛੁੱਟ ਸਕਦਾ। ਥਰਮਲ ਤੋਂ ਖਹਿੜਾ ਨਾ ਛੁੱਟਿਆ ਤੇ ਹਾਲਾਤ ਅੱਜ ਨਹੀਂ ਭਲਕੇ ਜਦੋਂ ਕਦੇ ਵੀ ਬਣਨਗੇ, ਇਹ ਕੋਲੇ ਦੀ ਵਜ੍ਹਾ ਕਰਕੇ ਉਹ ਮੁਸ਼ਕਲਾਂ ਆਉਂਦੀਆਂ ਰਹਿਣ। ਜੀ, ਤੁਹਾਨੂੰ ਸਾਹਿਬ ਬਹੁਤ ਬਹੁਤ ਧੰਨਵਾਦ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਥੈਂਕ ਯੂ ਵੈਰੀ ਮਚ। ਥੈਂਕ ਜੀ, ਯੂ। ਸੋ ਦਰਸ਼ਕੋ ਸਰੋਤੇ ਸਨ ਆਪਣੇ ਨਾਲ ਬਲਤੇਜ ਪੰਨੂ ਜੀ, ਜਿਨ੍ਹਾਂ ਨੇ ਪੰਜਾਬ ਤੋਂ ਜੁੜ ਕੇ ਸਾਨੂੰ ਕਈ ਅਹਿਮ ਮਸਲਿਆਂ ਤੇ ਅਹਿਮ ਖਬਰਾਂ ਬਾਰੇ ਜਾਣਕਾਰੀਆਂ ਦਿੱਤੀਆਂ ਨੇ। ਸ਼੍ਰੀਲੰਕਾ ਤੋਂ ਲੈ ਕੇ ਆਪਾਂ ਕੋਲੇ ਦੀ ਘਾਟ ਨਾਲ ਜਿਹੜੇ ਥਰਮਲ ਠੰਡੇ ਹੋਣ ਦੀ ਸੰਭਾਵਨਾ ਬਣ ਚੁੱਕੀ ਹੈ, ਉਹਦੇ ਤੇ ਬਾਅਦ ਤਫਸੀਲ ਚਰਚਾ ਕੀਤੀ ਹੈ। ਜਾਂਦਿਆਂ ਦੇ ਚਰਚਾ ਇੱਕ ਝਾਤ ਮਾਰਦੇ ਹਾਂ ਸਾਡੇ ਸਪਾਂਸਰਸ ਦੇ ਉੱਤੇ, ਜਿਨ੍ਹਾਂ ਦੇ ਜ਼ਰੀਏ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਹੈ। ਸਾਡੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ। ਉਹਨਾਂ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦਾ ਜੇਕਰ ਇੰਸ਼ੋਰੈਂਸ ਲੈਣਾ ਹੈ ਤਾਂ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਤੋਂ ਇਲਾਵਾ ਸਾਡੇ ਜਿਹੜੇ ਸਪਾਂਸਰਸ ਨੇ ਉਹਨਾਂ ਦੇ ਟਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਅਨ, ਜਿਨ੍ਹਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਰੇਸ਼ਮ ਸਿੰਘ ਨਿੱਜਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਗੁਰਮੇਲ ਲਿੱਦੜ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ,
ਜ਼ੈਂਡਰ ਗਰੁੱਪ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ, ਜਿੱਥੇ ਕਿਤੇ ਤੁਸੀਂ ਹੋਮ ਲੋਨ ਕਰਵਾਉਣਾ ਹੈ, ਘਰ ਖਰੀਦਣਾ ਜਾਂ ਘਰ ਵੇਚਣਾ ਹੈ, ਤਾਂ ਕਿਸੇ ਵੀ ਸਰਵਿਸ ਦੇ ਲਈ ਇਹਨਾਂ ਦੇ ਨਾਲ ਜੁੜੀਆਂ, ਜਿਹੜੀਆਂ ਘਰ ਦੇ ਨਾਲ ਜੁੜੀਆਂ ਕਿਸੇ ਵੀ ਸਰਵਿਸ ਦੇ ਲਈ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ। ਉਹਨਾਂ ਦਾ ਨੰਬਰ ਹੈ 855 905 2575। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਪੰਜਾਬੀ ਰੇਡੀਓ USA ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।